ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 7 ਨਵੰਬਰ 2019 24 ਕੱਤਕ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ, ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਅਕਸਰ ਇਹ ਕੋਟ ਸਾਡੇ ਬਜ਼ੁਰਗਾਂ ਵੱਲੋਂ ਵੀ ਕੀਤਾ ਜਾਂਦਾ ਸੀ, ਘਰਾਂ 'ਚ ਸੁਣਨ 'ਚ ਆਉਂਦਾ ਸੀ ਕਿ ਮੁਸਲਮਾਨ ਦੇ ਲਈ ਸਭ ਕੁਝ ਮੱਕੇ ਨਾਲ ਜੁੜਿਆ ਹੋਇਆ ਹੈ ਔਰ ਪੰਜਾਬੀ ਦੇ ਵਿੱਚ ਇਹ ਅਖਾਣ ਵੀ ਕਿ ਮੁਸਲਮਾਨ ਲਈ ਮੱਕੇ ਤੋਂ ਪਰਾਂ ਉਜਾੜ। ਜੀ ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਈਮਾਨ ਦੀ ਗੱਲ ਕਰਦੇ ਹੋ ਤਾਂ ਫਿਰ ਈਮਾਨ ਹੀ ਜ਼ਿੰਦਗੀ ਹੁੰਦੀ ਹੈ। ਜੇ ਤੁਹਾਡਾ ਈਮਾਨ ਹੈ ਤੇ ਤੁਹਾਡਾ ਸੱਚਮੁੱਚ ਦਾ ਵਜੂਦ ਹੈ, ਤੁਸੀਂ ਰੱਬ ਦੇ ਬੰਦੇ ਹੋ। ਤੇ ਜੇ ਬੇਈਮਾਨ ਹੈ, ਈਮਾਨ ਨਹੀਂ ਹੈ ਤਾਂ ਫਿਰ ਤੁਸੀਂ ਕੁਛ ਵੀ ਨਹੀਂ। ਬਿਲਕੁਲ। ਔਰ ਜਿਹੜੀਆਂ ਫੀਲਿੰਗਸ ਪਿਛਲੇ ਇਹਨਾਂ ਸਾਰੇ ਦਿਨਾਂ 'ਚ ਤੋਂ ਮੈਂ ਵੀ ਮਹਿਸੂਸ ਕਰਦਾ ਹਾਂ ਔਰ ਜ਼ਾਹਰ ਹੈ ਕਿ ਜਿਹੜੇ ਵੀ ਸਿੱਖ ਘਰਾਂ 'ਚ ਪੈਦਾ ਹੋਏ, ਸਿੱਖੀ ਨੂੰ ਪਿਆਰ ਕਰਨ ਵਾਲੇ ਜਾਂ ਸਿੱਖਾਂ ਨਾਲ ਸਿੱਖੀ ਨਾਲ ਮੁਹੱਬਤ ਕਰਨ ਵਾਲੇ ਸਾਡੇ ਦੂਸਰੇ ਭੈਣ ਭਰਾ ਵੀ ਨੇ ਦੂਸਰੇ ਮਜ਼ਹਬਾਂ 'ਚੋਂ, ਉਹ ਵੀ ਇਹ ਮਹਿਸੂਸ ਕਰਦੇ ਹੋਣਗੇ ਕਿ ਇਸ ਵੇਲੇ ਸਾਡੇ ਲਈ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਜਾਂ ਜੋ ਉਸ ਸਾਰੇ ਮਾਹੌਲ ਦੇ ਵਿੱਚ ਫਿਜ਼ਾ ਦੇ ਵਿੱਚ ਹੈ ਉਹੀ ਸਾਡੇ ਦਿਲਾਂ ਦੀ ਧੜਕਣ ਹੈ ਔਰ ਚਤੇ ਪੈਰ ਉਸ ਤੋਂ ਬਿਨਾਂ ਕੁਝ ਹੋਰ ਸੁਝਦਾ ਨਹੀਂ। ਇਹ ਨਹੀਂ ਹੈ ਕਿ ਦੁਨੀਆ 'ਚ ਕੁਝ ਹੋਰ ਨਹੀਂ ਵਾਪਰ ਰਿਹਾ, ਬਹੁਤ ਕੁਝ ਵਾਪਰ ਰਿਹਾ। ਅਮਰੀਕਨ ਕਾਂਟੈਕਸਟ ਦੇ ਵਿੱਚ ਇੰਪੀਚਮੈਂਟ ਨੂੰ ਲੈ ਕੇ ਬਹੁਤ ਸਾਰੀਆਂ ਖਬਰਾਂ ਨੇ। 2 ਦਿਨ ਪਹਿਲਾਂ ਚੋਣਾਂ ਹੋਈਆਂ, ਕੁਝ ਕੀ ਸਟੇਟਾਂ ਜਿਵੇਂ ਵਰਜੀਨੀਆ ਵਰਗੀ ਡੈਮੋਕ੍ਰੈਟਸ ਨੇ ਕੈਪਚਰ ਕੀਤੀ ਹੈ, ਸੈਂਟਰਲ ਸਟੇਟਾਂ ਜਿੱਥੇ ਟਰੰਪ ਦਾ ਹੋਲਡ ਸੀ ਉਹ ਲੂਜ਼ ਕੀਤੀਆਂ। ਈਵਨ ਸਕੂਲ ਬੋਰਡਸ, ਸਿਟੀ ਕੌਂਸਲਸ ਇਲੈਕਸ਼ਨਸ ਹੋਈਆਂ ਔਰ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਕਨੈਟੀਕਟ ਤੋਂ ਸਕੂਲ ਬੋਰਡ ਲਈ ਵੀਰ ਸਵਰਨਜੀਤ ਸਿੰਘ ਜਿੱਤੇ ਨੇ, ਜਿਹੜੇ ਕਿ ਸਿੱਕੇਬੰਦ ਖਾਲਿਸਤਾਨੀ ਨੇ। ਇਸੇ ਤਰ੍ਹਾਂ ਵਰਜੀਨੀਆ 'ਚ ਸਾਡੇ ਦੋਸਤ ਕਾਹਲੋਂ ਸਾਹਿਬ ਦੇ ਬੇਟੇ ਮਨਸਿਮਰਨ ਸਿੰਘ ਕਾਹਲੋਂ ਉਹ ਵੀ ਇਲੈਕਟ ਹੋਏ ਨੇ, ਹੋਰ ਵੀ ਬਹੁਤ ਸਾਰੇ। ਸੋ ਇੱਕ ਚੰਗੀ ਖਬਰ ਹੈ ਕਿ ਲੋਕਲ ਲੈਵਲ ਦੇ ਉੱਤੇ, ਗ੍ਰਾਸ ਰੂਟ ਲੈਵਲ ਤੋਂ, ਕਿਉਂਕਿ ਅਮਰੀਕਨ ਪੋਲੀਟਿਕਸ ਦੇ ਵਿੱਚ ਵੀ ਤੁਸੀਂ ਸਕੂਲ ਬੋਰਡ, ਕੌਂਸਲਸ, ਫਿਰ ਅਪਰ, ਫਿਰ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਅਪ ਜਾਂਦੇ ਹੋ। ਕਾਂਗਰਸਮੈਨ ਜਾਂ ਦੂਜੇ ਪਹੁੰਚਣ ਤੋਂ ਪਹਿਲਾਂ ਤੁਸੀਂ ਇੱਕ ਆਪਣਾ ਦਾਇਰਾਕਾਰ ਬਣਾਇਆ ਹੁੰਦਾ। ਸੋ ਇਹ ਬਹੁਤ ਸਾਰੀਆਂ ਕਾਮਯਾਬੀ ਦੀਆਂ ਖਬਰਾਂ ਨੇ। 4 ਚਫੇਰੇ ਸੈਲੀਬ੍ਰੇਸ਼ਨ, ਯੂਬਾ ਸਿਟੀ ਦੀ ਗੱਲ ਅਸੀਂ ਕੀਤੀ ਜਿਹੜਾ ਸੱਚਮੁੱਚ ਹੀ ਐਕਸਟਰਾ ਐਡਰਨਲਿਨ ਭਰਨ ਵਾਲਾ ਹੈ। ਅੱਜ ਵੀ 2-3 ਸਾਡੇ ਸੱਜਣ ਜਿਹੜੇ ਪਿਛਲੇ 40 ਸਾਲ ਤੋਂ ਲਗਾਤਾਰਤਾ ਨਾਲ ਉੱਥੇ ਆਉਂਦੇ ਨੇ ਉਹ ਕਹਿ ਰਹੇ ਜੀ ਜੋ ਨਜ਼ਾਰਾ ਇਸ ਵਾਰ ਦੇਖਣ 'ਚ ਆਇਆ ਔਰ ਜਿਵੇਂ ਸੰਗਤ ਦਾ ਪਿਆਰ ਔਰ ਉਮਾਹ ਔਰ 4 ਚਫੇਰੇ, ਜਿੱਥੇ ਗੁਰੂ ਨਾਨਕ ਸਾਹਿਬ ਦੇ ਪਿਆਰ ਦੀ ਗੱਲ, ਉੱਥੇ ਕਰਤਾਰਪੁਰ ਸਾਹਿਬ ਦੇ ਦੀਦਾਰ ਦੀ ਗੱਲ। ਔਰ ਸਾਰੇ ਪਾਸਿਓਂ ਜਿਵੇਂ ਇੱਕ ਕਦੇ ਕਾਲ ਸੀ ਜਦੋਂ ਸਾਕਾ ਨਨਕਾਣਾ ਸਾਹਿਬ ਹੋਇਆ ਤੇ ਸਾਡੇ ਮਿੱਤਰ ਆਟਵਾ ਤੋਂ ਹੁਣ ਤਾਂ ਚੜ੍ਹਾਈ ਕਰ ਗਏ ਬਜ਼ੁਰਗ ਬਾਪੂ ਕਰਨੈਲ ਸਿੰਘ, ਸੋ ਉਹ ਦੱਸਦੇ ਹੁੰਦੇ ਸੀ ਕਿ ਵੀ ਹਰ ਗੱਡੀ, ਹਰ ਬੱਸ, ਹਰ ਟਾਂਗਾ, ਹਰ ਰਿਕਸ਼ਾ ਜਿਹੜਾ ਉਹ ਨਨਕਾਣਾ ਸਾਹਿਬ ਵਾਲੀ ਤੁਰ ਪਿਆ ਸੀ ਅਗਲੇ ਦਿਨਾਂ 'ਚ। ਭਾਵੇਂ ਥਾਂ ਥਾਂ ਨਾਕੇ ਲੱਗੇ ਸੀ ਲੇਕਿਨ ਇਹ ਸੀ ਕਿ ਵੀ ਅਸੀਂ ਨਨਕਾਣੇ ਜਾਣਾ। ਔਰ ਉਸ ਵੇਲੇ ਹਾਲਾਂਕਿ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼
ਸਥਾਨ ਕਰਕੇ ਪਹਿਲਾਂ ਤੋਂ ਹੀ ਪਪੂਲਰ ਹੋਏਗਾ ਜਾਂ ਰਿਹਾ ਹੈ। ਲੇਕਿਨ ਸਾਕਾ ਨਨਕਾਣਾ ਸਾਹਿਬ ਨੇ ਨਨਕਾਣਾ ਸਾਹਿਬ ਨੂੰ ਹੋਰ ਵੀ ਮਕਬੂਲ ਕੀਤਾ, ਕਿਉਂਕਿ ਉਸ ਦਾ ਇਤਿਹਾਸ ਸ਼ਹੀਦਾਂ ਦੇ ਨਾਲ ਵੀ ਜੁੜਿਆ ਹੈ। ਜੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਕਿਵੇਂ ਇੱਕ ਤੋਂ ਬਾਅਦ ਇੱਕ ਗੁਰਦੁਆਰੇ ਹਿੰਦੂ ਮਹੰਤਾਂ ਤੋਂ ਲਿਬਰੇਟ ਕਰਵਾਏ ਗਏ। ਜੀ। ਔਰ ਮਹੰਤ ਨਰੈਣੂ, ਜਿਹਦਾ ਨਾਂ ਨਰੈਣ ਦਾਸ ਸੀ, ਜਿਹੜਾ ਉੱਥੇ ਗੁੰਡਾਗਰਦੀ ਕਰਦਾ ਸੀ ਨਨਕਾਣਾ ਸਾਹਿਬ 'ਚ ਬੈਠ ਕੇ, ਉਹਨੂੰ ਇੱਕਦਮ ਸਾਰੀਆਂ ਆਰੀਆ ਸਮਾਜੀ ਜਮਾਤਾਂ, ਹਿੰਦੂ ਜਮਾਤਾਂ ਇਨਕਲੂਡਿੰਗ ਗਾਂਧੀ ਜਿਹੜਾ ਹੈ ਉਹਨਾਂ ਨੇ ਆਪਣੀ ਸਪੋਰਟ ਥਰੋ ਕੀਤੀ ਸੀ। ਔਰ ਇਸ ਦੇ ਉਲਟ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਉਸ ਵੇਲੇ ਸਿੱਖਾਂ ਦੇ ਹੱਕ ਦੇ ਵਿੱਚ, ਭਾਵੇਂ ਉਹ ਕਾਂਗਰਸ ਦੇ ਵਿੱਚ ਸਨ, ਪਰ ਉਹਨਾਂ ਨੇ ਜਿਹੜਾ ਇਸ ਜ਼ੁਲਮ ਦੀ ਨਿਖੇਧੀ ਕੀਤੀ ਸੀ। ਸੋ ਹੁਣ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੀ ਨਹੀਂ, ਕੋਰੀਡੋਰ ਤਾਂ ਦੋ ਸਰਕਾਰਾਂ ਦੇ ਵਿਚਾਲੇ 4 ਕਿਲੋਮੀਟਰ ਦਾ ਸਫ਼ਰ ਜਿਹੜਾ 72 ਸਾਲ ਜਿਹਨੂੰ ਲੱਗੇ ਦੁਨੀਆ ਦੇ ਵਿੱਚ, ਸ਼ਾਇਦ ਜੇ ਕੀੜੀ ਵੀ ਜਦੋਂ ਜਿਹਦੀ ਬੜੀ ਸਲੋ ਚਾਲ ਹੁੰਦੀ ਹੈ, ਉਹ ਵੀ ਜੇ 72 ਸਾਲ 'ਚ ਤੁਰਦੀ ਹੁੰਦੀ ਤੇ ਉਹਨੇ ਕਈ 100 ਮੀਲ ਕਵਰ ਕਰ ਲੈਣੇ ਸੀ। ਸੋ ਜੇ ਸਰਕਾਰਾਂ ਦੀ ਗੱਲ ਕਰੀਏ, ਖਾਸ ਤੌਰ ਤੇ ਭਾਰਤ ਸਰਕਾਰ ਦੇ ਨੁਕਤਾ ਨਿਗਾਹ ਤੋਂ, ਤੇ ਉਹਨਾਂ ਨੂੰ 72 ਸਾਲ ਲੱਗੇ ਸਫ਼ਰ ਤੈਅ ਕਰਨ ਲਈ। ਔਰ ਇਹ ਸਫ਼ਰ ਕਿਵੇਂ ਅਖੀਰਲਾ ਜਿਹੜਾ ਉਹਨਾਂ ਨੇ ਸਫ਼ਰ ਤੈਅ ਕੀਤਾ ਪਿਛਲੇ ਲਗਭਗ 1 ਸਾਲ ਦਾ, ਉਹ ਕਿਵੇਂ ਹੋਇਆ, ਉਹਦੇ ਬਾਰੇ ਅਸੀਂ ਅਕਸਰ ਚਰਚਾ ਕਰਦੇ। ਪਰ ਫਿਰ ਵੀ ਇਸ 'ਚ ਕੋਈ ਸ਼ੱਕ ਨਹੀਂ ਕਿ ਗੱਲ ਸਿਰਫ ਉਹ ਲਾਂਘੇ ਦੇ ਖੁੱਲ੍ਹਣ ਤੱਕ ਨਹੀਂ ਹੈ। ਦੂਸਰਾ, ਕਿਵੇਂ ਮਿਰੈਕਲਸ ਹੁੰਦੀਆਂ, ਕਰਾਮਾਤਾਂ ਕਿਵੇਂ ਹੁੰਦੀਆਂ, ਕਿ ਕਿੱਥੇ ਉਹ ਮੁਕਾਮ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਸ ਸ਼ਹਿਰ ਨੂੰ ਵਸਾਇਆ, ਰੱਬ ਦੇ ਨਾਂ ਤੇ ਉਹਨਾਂ ਨੇ ਉਸ ਦਾ ਨਾਂ ਰੱਖਿਆ, ਕਰਤਾ, ਕ੍ਰੀਏਟਰ ਨੂੰ ਕਹਿੰਦੇ ਨੇ। ਔਰ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚ ਅਸੀਂ ਕਿੰਨਾ, ਜਿੱਥੇ ਰੱਬ ਦੀ ਗੱਲ ਹੁੰਦੀ ਹੈ ਜਾਂ ਰੱਬ ਦੇ ਨਾਂ ਤੇ ਜਿੱਥੇ ਰੱਬ ਦੇ ਬੰਦੇ ਵਸਦੇ ਨੇ, ਉੱਥੇ ਕੀ ਹੁੰਦਾ ਹੈ, ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਕਰਤਾਰਪੁਰ ਕਰਤਾ ਵਸੇ ਸੰਤਨ ਕੈ ਪਾਸ, ਕਿ ਉੱਥੇ ਜਿੱਥੇ ਕਰਤੇ ਦੀ ਗੱਲ ਹੈ, ਰੱਬ ਦੀ ਗੱਲ ਹੈ, ਉੱਥੇ ਰੱਬ ਦੇ ਬੰਦੇ ਜਿਹੜੇ ਨੇ ਉਹ ਸੰਤ ਰੂਪ ਦੇ ਵਿੱਚ ਜਿਹੜਾ ਰੱਬ ਉਹਨਾਂ ਦੇ ਵਿੱਚ ਹੀ ਵਸਦਾ ਹੈ। ਸਮਾਂ ਪਾ ਕੇ, ਕਿਉਂਕਿ ਰਾਵੀ ਦਾ ਕੰਢਾ ਸੀ ਜਿੱਥੇ ਕਿ ਉਸ ਸਥਾਨ ਨੂੰ ਗੁਰੂ ਸਾਹਿਬ ਨੇ ਚੁਣਿਆ, ਜ਼ਮੀਨ ਜਿਹੜੀ ਹੈ ਉਸ ਦੇ ਉੱਤੇ ਇੱਕ ਵੱਡੀ ਆਬਾਦੀ ਬਣਾਈ, ਸਾਂਝੀ ਖੇਤੀ ਦਾ ਕਾਨਸੈਪਟ, ਇੱਕੋ ਰੱਬ ਦੀ ਯਾਦ ਦੀ ਗੱਲ, ਰਾਵੀ ਦਾ ਕੰਢਾ। ਵਕਤ ਪਾ ਕੇ ਜਿਹੜੇ ਨੇ ਹੜ੍ਹ, ਹੁਣ ਤਾਂ ਬਹੁਤ ਸਾਰੀਆਂ ਥਾਵਾਂ ਤੇ ਡੈਮਾਂ ਡੂਮਾਂ ਦੀ ਵਜ੍ਹਾ ਕਰਕੇ ਹੜ੍ਹਾਂ ਨੂੰ ਰੋਕ ਲਿਆ ਗਿਆ, ਫਿਰ ਵੀ ਹੜ੍ਹ ਆ ਜਾਂਦੇ ਨੇ, ਓਵਰਫਲੋ ਪਾਣੀ ਹੁੰਦਾ ਹੈ, ਲਗਾਤਾਰ ਮੀਂਹ ਪੈਣ। ਐਤਕੀ ਪੰਜਾਬ 'ਚ ਕਿੰਨੀ ਤਬਾਹੀ ਹੋਈ ਹੈ, ਜਾਂ ਡੈਲੀਬਰੇਟਲੀ ਪਾਣੀ ਛੱਡ ਦਿਓ, ਭਾਖੜਾ ਖੋਲ੍ਹ ਦਿਓ, ਫਿਰ ਆ ਜਾਂਦੇ ਨੇ। ਪਰ ਇੱਕ ਪੀਰੀਅਡ ਸੀ ਕਿ ਹੜ੍ਹਾਂ ਦੇ ਨਾਲ, ਕਿਉਂਕਿ ਬਹੁਤ ਵਾਰ ਜਦੋਂ ਕਿਸੇ ਦੀ ਅਲਬੇਲੀ ਤਬੀਅਤ ਨੂੰ ਕਹਿਣਾ ਹੋਏ ਕਿ ਭਾਈ ਉਹ ਬੰਦਾ ਜਿਹੜਾ ਹੈ ਉਹ ਅਲਬੇਲਾ ਹੈ, ਉਹ ਬੇਮੋੜ ਹੈ, ਪਤਾ ਨਹੀਂ ਉਹਨੇ ਕਿਸ ਪਾਸੇ ਮੁੜ ਪੈਣਾ, ਤੇ ਦਰਿਆਵਾਂ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਸੀ ਕਿ ਵੀ ਕੋਈ ਦਰਿਆ ਆਪਣਾ ਰਸਤਾ ਆਪ ਬਣਾਉਂਦੇ ਨੇ, ਜਾਂ ਦਰਿਆ ਇੱਕ ਰਸਤੇ ਤੇ ਨਹੀਂ ਵਗਦੇ। ਸੋ ਜ਼ਾਹਰ ਹੈ ਕਿ ਦਰਿਆ ਦਾ ਕੋਰਸ ਵੀ ਬਦਲਦਾ ਹੈ, ਪਾਣੀ ਵੀ ਵਾਧੂ ਆਉਂਦਾ ਹੈ। ਸੋ ਇਸ ਸਾਰੇ ਪੀਰੀਅਡ 'ਚ ਜਿਹੜਾ ਰਾਵੀ ਦੇ ਹਵਾਲੇ ਹੁੰਦਾ ਰਿਹਾ ਕਈ ਵਾਰ। ਔਰ ਅਖੀਰਲਾ 20ਵੀਂ ਸਦੀ ਦੇ ਵਿੱਚ ਜਦੋਂ ਇਸ ਥਾਂ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਜਾਂ ਗੁਰਦੁਆਰਾ ਸਾਹਿਬ ਦੀ, ਉਦੋਂ ਵੀ ਹੜ੍ਹਾਂ ਨੇ ਇਸ ਦਾ ਫਿਰ ਨੁਕਸਾਨ ਕੀਤਾ। ਔਰ ਜਦੋਂ ਦੇਸ਼ ਵੰਡ ਹੋਈ 47 ਦੇ ਵਿੱਚ, ਉਸ ਵੇਲੇ ਕਰਤਾਰਪੁਰ ਸਾਹਿਬ ਦੀ ਅਜੇ ਤਾਮੀਰ ਹੋ ਰਹੀ ਸੀ, ਫਿਰ ਵੀ ਉਹਦਾ ਇੱਕ ਖੂਬਸੂਰਤ ਸਟਰਕਚਰ ਜਿਹੜਾ ਉਹ ਬਣ ਚੁੱਕਾ ਸੀ। ਲੇਕਿਨ ਇੱਕਦਮ ਬਾਅਦ, ਕਿਉਂਕਿ ਕਰਤਾਰਪੁਰ ਸਾਹਿਬ ਤਹਿਸੀਲ ਸ਼ੱਕਰਗੜ੍ਹ ਦਾ ਹਿੱਸਾ ਸੀ, ਔਰ ਤਹਿਸੀਲ ਸ਼ੱਕਰਗੜ੍ਹ ਜਿਹੜੀ ਹੈ ਰੈੱਡ ਕਲਿਫ ਲਾਈਨ ਦੇ ਥੱਲੇ ਇੱਧਰ ਦਿੱਤੀ ਗਈ ਪਾਕਿਸਤਾਨ ਨੂੰ, ਔਰ ਕਰਤਾਰਪੁਰ ਸਾਹਿਬ ਉਹਦਾ ਹਿੱਸਾ ਬਣਿਆ। ਇਸੇ ਤਰ੍ਹਾਂ ਤਹਿਸੀਲ ਗੁਰਦਾਸਪੁਰ, ਜਿਹੜੀ ਜ਼ਿਲ੍ਹਾ ਵੀ ਹੈ ਗੁਰਦਾਸਪੁਰ, ਉਹ ਭਾਰਤ ਨੂੰ ਦਿੱਤੀ ਗਈ। ਸੋ ਇਸ ਤਰੀਕੇ ਦੇ ਨਾਲ ਇਹ ਬਿਲਕੁਲ ਬਾਰਡਰ ਦੇ ਉੱਤੇ ਆ ਕੇ ਜਿਹੜਾ ਹੈ, ਔਰ ਜ਼ਾਹਰ ਹੈ ਕਿ ਉਸ ਤੋਂ ਬਾਅਦ ਕਿਵੇਂ ਭਾਰਤ ਔਰ ਪਾਕਿਸਤਾਨ ਦੇ ਟਕਰਾਅ ਦੇ ਦੌਰਾਨ ਇਹੀ ਸਰਹੱਦੀ ਏਰੀਏ ਸਨ, ਉਹਨਾਂ ਦੇ ਉੱਤੇ ਸਿਕਿਉਰਿਟੀ ਫੋਰਸਿਸ ਵੀ ਨੇ, ਐਬੰਡੈਂਟ ਨੇ, ਆਬਾਦੀਆਂ ਵੀ ਨਹੀਂ ਹੈ ਨੇੜੇ ਤੇੜੇ। ਔਰ ਕਿਵੇਂ ਈਵਨ 65 ਦੀ ਜੰਗ ਵੇਲੇ ਇਸ ਥਾਂ ਦੇ ਉੱਤੇ ਇੰਡੀਅਨ 에ਅਰ ਫੋਰਸ ਨੇ ਬੰਬਾਰਡ ਵੀ ਕੀਤਾ ਇਸ ਥਾਂ ਨੂੰ, ਜਿਹੜਾ ਬੰਬ ਕੇ ਜਿਹੜਾ ਹੈ ਉਸ ਖੂਹ ਦੇ ਵਿੱਚ, ਜਿਹੜੀ ਖੂਹ ਦੇ ਪਾਣੀ ਨੂੰ ਗੁਰੂ ਸਾਹਿਬ ਇਸਤੇਮਾਲ ਕਰਦੇ ਸਨ ਖੇਤੀਬਾੜੀ ਲਈ, ਡਿੱਗਿਆ ਔਰ ਬਚਾਅ ਹੋਇਆ। ਸੋ ਲੇਕਿਨ ਕਿਵੇਂ ਕਰਾਮਾਤਾਂ ਜਦੋਂ ਅਸੀਂ ਕਹਿੰਦੇ ਹਾਂ, ਜ਼ਾਹਰ ਹੈ ਕਰਾਮਾਤ ਲਫ਼ਜ਼ ਪਰਸ਼ੀਅਨ ਦਾ ਹੈ ਔਰ ਅੰਗਰੇਜ਼ੀ 'ਚ ਉਹਨੂੰ ਮਿਰੈਕਲ ਕਹਿੰਦੇ ਨੇ। ਕ੍ਰਿਸ਼ਮਾ ਲਫ਼ਜ਼ ਵੀ ਅਸੀਂ ਇਸਤੇਮਾਲ ਕਰਦੇ ਹਾਂ, ਕਿਉਂਕਿ ਪੰਜਾਬੀ 'ਚ ਵੀ ਇਸਤੇਮਾਲ ਹੁੰਦੇ ਨੇ ਕਰਾਮਾਤ ਔਰ ਕ੍ਰਿਸ਼ਮਾ ਲਫ਼ਜ਼।
ਔਰ ਬਹੁਤ ਵਾਰ ਜਿਸ ਗੱਲ ਨੂੰ ਕ੍ਰਿਸ਼ਮਾ ਜਾਂ ਕਰਾਮਾਤ ਦੇ ਤੌਰ ਤੇ ਆਮ ਬੰਦਾ ਦੇਖਦਾ ਉਹ ਤਾਂ ਮਦਾਰੀ ਦਾ ਖੇਲ ਹੁੰਦਾ ਹੈ। ਜੀ ਔਰ ਮਦਾਰੀ ਦਾ ਜੋ ਦਿਖਾਇਆ ਉਹ ਸੱਚ ਤਾਂ ਨਹੀਂ ਹੁੰਦਾ। ਸੋ ਕ੍ਰਿਸ਼ਮੇ ਮੈਂ ਸਮਝਦਾ ਹਾਂ ਵੀ ਕੁਦਰਤ ਕਰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰੱਬ ਦੇ ਭੇਜੇ ਜਿਹੜੇ ਨਬੀ, ਪੈਗੰਬਰ, ਅਵਤਾਰ, ਗੁਰੂ, ਵਲੀ, ਜੀ ਉਹਨਾਂ ਦੀ ਵੀ ਜ਼ਬਾਨ ਦੇ ਵਿੱਚ ਵੀ ਉਹਨਾਂ ਦੇ ਜਿਹੜਾ ਕ੍ਰਿਸ਼ਮਾ ਹੁੰਦਾ ਹੈ, ਉਹਨਾਂ ਦੀ ਜਿਹੜਾ ਉਹ ਸਮਰੱਥਾ ਰੱਖਦੇ ਨੇ ਕੁਝ ਵੀ ਕਰਨ ਦੀ। ਜੀ ਪਰ ਇਨਸਾਨੀ ਹਿਸਟਰੀ 'ਚ ਜੇ ਅਸੀਂ 7-8 ਹਜ਼ਾਰ ਸਾਲ ਦੀ 'ਚ ਦੇਖੀਏ ਤੇ ਕਈ ਵਾਰ ਉਹ ਵੀ ਕੁਦਰਤ ਦਾ ਜਿਹੜਾ ਸਲੋ ਐਕਟਿੰਗ ਕ੍ਰਿਸ਼ਮਾ ਹੁੰਦਾ ਹੈ, ਹੌਲੀ 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 ਜਿਹੜਾ ਚੱਲ ਰਿਹਾ ਹੁੰਦਾ ਹੈ, ਉਸ ਦੇ ਵਿੱਚ ਕੌਮਾਂ ਦਾ ਬਣ ਜਾਣਾ ਵੀ ਹੁੰਦਾ ਹੈ। ਜੇ ਅਸੀਂ ਸਿੱਖ ਕੌਮ ਦੀ ਆਪਣੀ ਹਸਤੀ, ਆਪਣੀ ਹੋਂਦ ਦੇਖੀਏ ਤੇ ਸਿੱਖਾਂ ਦੀ ਸਰਵਾਈਵਲ ਆਪਣੇ ਆਪ ਦੇ ਵਿੱਚ ਇੱਕ ਕ੍ਰਿਸ਼ਮਾ ਹੈ। ਜੀ ਔਰ ਇੰਨੇ ਚੈਲੰਜਸ ਦੇ ਬਾਵਜੂਦ ਬਾਬਾ ਨਾਨਕ ਤਾਂ ਕ੍ਰਿਸ਼ਮਾ ਹੈ ਹੀ ਨੇ। ਉਹ ਵਲੀ ਅੱਲਾ ਸਾਡੇ ਮੁਸਲਮਾਨ ਭਰਾ ਵੀ ਕਹਿੰਦੇ ਨੇ, ਅਸੀਂ ਉਹਨਾਂ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਉਸ ਅਕਾਲ ਪੁਰਖ ਦੇ ਰੂਪ ਦੇ ਤੌਰ ਤੇ ਦੇਖਦੇ ਹਾਂ। ਥੋੜ੍ਹੀਆਂ ਬਹੁਤ ਪਰਸੈਪਸ਼ਨਸ ਜ਼ਰੂਰ ਫਰਕ ਹੁੰਦਾ ਹੈ, ਕਿਉਂਕਿ ਜਿਹੜਾ ਜਿਸ ਮਜ਼ਹਬ ਨੂੰ ਫੋਲੋ ਕਰਦਾ ਉਸ ਦੇ ਲਈ ਆਪਣੇ ਪੈਗੰਬਰ ਦਾ ਜਾਂ ਆਪਣੇ ਗੁਰੂ ਦਾ ਰੁਤਬਾ ਡਿਫਰੈਂਟ ਹੁੰਦਾ ਹੈ। ਲੇਕਿਨ ਇਸ ਤੋਂ ਕੋਈ ਇਨਕਾਰੀ ਨਹੀਂ ਹੁੰਦਾ ਕਿ ਜਿਹੜੇ ਇਸ ਕਿਸਮ ਦੇ ਰੱਬ ਦੇ ਭੇਜੇ ਬੰਦੇ ਹੁੰਦੇ ਨੇ, ਰੱਬ ਦਾ ਸੁਨੇਹਾ ਲੈ ਕੇ ਆਏ ਹੁੰਦੇ ਨੇ, ਉਹਨਾਂ ਨੇ ਕੋਈ ਵੰਡ ਨਹੀਂ ਪਾਈ ਹੁੰਦੀ। ਉਹਨਾਂ ਦੇ ਲਈ ਇਨਸਾਨੀਅਤ, ਰੱਬ ਦੀ ਬਣਾਈ ਮਖਲੂਕ, ਉਹ ਹੀ ਉਸ ਨੂੰ ਪਿਆਰ ਕਰਦੇ ਨੇ। ਔਰ ਉਹਨਾਂ ਦਾ ਮੈਸੇਜ ਵੀ ਜਿਵੇਂ ਧੁੱਪ, ਛਾਂ, ਹਵਾ, ਗਰਮੀ, ਠੰਡ ਕਿਸੇ ਖਾਸ ਲੋਕਾਂ ਲਈ ਜਾਂ ਤਬਕੇ ਲਈ ਨਹੀਂ ਹੁੰਦੀ, ਸਭ ਲਈ ਹੁੰਦਾ ਹੈ। ਇਸ ਤਰ੍ਹਾਂ ਹੀ ਜਿਹੜਾ ਰੱਬ ਦੇ ਬੰਦਿਆਂ ਦਾ ਸੁਨੇਹਾ ਹੁੰਦਾ ਹੈ ਉਹ ਵੀ ਉਹਨਾਂ ਸਭ ਦੇ ਲਈ ਹੁੰਦਾ ਹੈ। ਔਰ ਇਸ ਨੂੰ ਹੀ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਕਿ ਕੋਈ ਐਵੀਡੈਂਸ ਜਾਂ ਕੋਈ ਘਟਨਾਕ੍ਰਮ ਹੁੰਦਾ ਹੈ ਜਿਹਦੇ ਲਈ ਰੱਬ ਦੇ ਬੰਦੇ ਕੁਝ ਕਹਿੰਦੇ ਨੇ, ਪਰ ਉਹ ਸਾਰੇ ਜਹਾਨ ਲਈ ਹੁੰਦਾ ਹੈ। ਸੋ ਜ਼ਾਹਿਰਾ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਮੈਸੇਜ ਇੱਕ ਰੱਬ ਦਾ ਕਾਨਸੈਪਟ, ਇਨਸਾਨੀ ਪਿਆਰ ਦਾ ਕਾਨਸੈਪਟ, ਹਰ ਇੱਕ ਦੇ ਨੂੰ ਆਪਣਾ ਉਸ ਰੱਬ ਦਾ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ, ਇਹ ਕਾਨਸੈਪਟ ਸਾਂਝ ਦਾ, ਇਹ ਹਰ ਇੱਕ ਨੂੰ ਤਾਂ ਸਵਾਲੋਂ ਨਹੀਂ ਸੀ ਹੋਣਾ। ਔਰ ਖਾਸ ਤੌਰ ਤੇ ਜਿਹੜਾ ਸਮਾਜ ਬ੍ਰਾਹਮਣਵਾਦ ਦੀ ਜਕੜ ਦੇ ਵਿੱਚ ਫਸਿਆ ਹੋਇਆ ਸੀ, ਜਿਨ੍ਹਾਂ ਨੂੰ ਊਚ ਔਰ ਨੀਚ, ਸਵਰਨ ਜਾਤੀਆਂ ਔਰ ਸ਼ੂਦਰ ਜਾਤੀਆਂ, ਇਹਨਾਂ ਦੇ ਵਿੱਚ ਵੰਡਿਆ ਹੋਇਆ ਸੀ 3500 ਸਾਲ ਤੋਂ। ਰਿਗਵੇਦ ਦੇ ਨਾਲ ਜਿਸ ਦੀ ਸ਼ੁਰੂਆਤ ਹੁੰਦੀ ਹੈ, ਔਰ ਬ੍ਰਾਹਮਣ ਜਿਹੜਾ ਹੈ ਉਹ ਕੰਟਰੋਲ ਕਰ ਰਿਹਾ ਸੀ ਸਾਰਿਆਂ ਦੇ। ਉਹਨੂੰ ਇਹ ਕਿਵੇਂ ਚੰਗਾ ਲੱਗਣਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਉਹਨਾਂ ਨੂੰ ਆਪਣੇ ਨਾਲ ਬਿਠਾ ਕੇ ਕਿਹਾ ਕਿ ਜਿੱਥੇ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼, ਕਿ ਰੱਬ ਦੀ ਜਿੱਥੇ ਨਿਗਾਹ ਹੀ ਉੱਥੇ ਹੋਏਗੀ ਬਖਸ਼ਿਸ਼ ਵਾਲੀ, ਜਿੱਥੇ ਨੀਵਿਆਂ ਨੂੰ ਗਲ ਦੇ ਨਾਲ ਲਾਇਆ ਜਾਂਦਾ। ਸੋ ਜ਼ਾਹਿਰਾ ਤੌਰ ਤੇ ਇਹ ਇੱਕ ਵੱਡੀ ਆਪੋਜੀਸ਼ਨ ਉਸ ਵੇਲੇ ਹੀ ਖੜੀ ਹੋ ਜਾਂਦੀ ਹੈ। ਔਰ ਜਦੋਂ ਗੁਰੂ ਨਾਨਕ ਸਾਹਿਬ ਲਗਭਗ 11 ਸਾਲ ਦੀ ਉਮਰ 'ਚ ਪੰਡਤ ਦਾ ਹੱਥ ਫੜ ਲੈਂਦੇ ਨੇ ਵੀ ਜਨੇਊ ਮੈਂ ਨਹੀਂ ਪਾਉਣਾ ਹੈ, ਕਿਉਂਕਿ ਇਹ ਜਨੇਊ ਤੇਰਾ ਡਿਸਕ੍ਰਿਮੀਨੇਟਰੀ ਹੈ, ਇਹ ਜਨੇਊ ਸ਼ੂਦਰ ਨਹੀਂ ਪਾ ਸਕਦਾ, ਇਹ ਜਨੇਊ ਔਰਤ ਨਹੀਂ ਪਾ ਸਕਦੀ, ਇਹ ਜਨੇਊ ਜ਼ਾਤ ਪਾਤ ਨਾਲ ਜੁੜਿਆ ਹੋਇਆ ਹੈ। ਕੋਈ ਸਿਲਕ ਦਾ ਕਿਸੇ ਨੂੰ ਪਾਇਆ ਜਾਂਦਾ ਹੈ, ਕਿਸੇ ਨੂੰ ਕਾਟਨ ਦਾ ਪਾਇਆ ਜਾਂਦਾ ਹੈ, ਕਿਸੇ ਨੂੰ ਉੱਨ ਦਾ ਪਾਇਆ ਜਾਂਦਾ ਹੈ। ਸੋ ਗੱਲ ਤਾਂ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ। ਔਰ ਅੱਜ ਹੀ ਮੈਂ ਜਦੋਂ ਆਪਣੀ ਲਿਖਤ ਹਫ਼ਤਾਵਾਰੀ ਲਿਖ ਰਿਹਾ ਸੀ ਤੇ ਮੈਂ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਹੀ ਜ਼ਾਹਰ ਹੈ ਉਸ ਦੁਨੀਆ ਦੇ ਇਸ ਵੇਲੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ 800 ਏਕੜ ਦੇ ਵਿੱਚ, ਇਹ ਜਦੋਂ ਮੈਂ ਕ੍ਰਿਸ਼ਮੇ ਦੀ ਗੱਲ ਕੀਤੀ ਕਿ ਕਿੱਥੇ ਅਸੀਂ 72 ਸਾਲ ਤੋਂ ਜਿਹੜਾ ਉਹ ਅਰਦਾਸ ਕਰ ਰਹੇ ਸੀ ਖੁੱਲੇ ਦਰਸ਼ਨ ਦੀਦਾਰ ਦੀ, ਤੇ ਬਾਬੇ ਨੇ ਦੀਦਾਰ ਵੀ ਬਖਸ਼ਿਆ 550 ਸਾਲਾਂ ਦੇ ਮੌਕੇ। ਕਿਵੇਂ ਭਾਣਾ ਇਹ ਸਾਰਾ ਵਰਤਾਇਆ, ਔਰ ਇੱਕ ਉਸ ਦੀਦਾਰ ਦੇ ਥੱਲੇ ਬਾਬੇ ਨੇ ਕ੍ਰਿਸ਼ਮਾ ਕਰਕੇ ਆਪਣੀ ਉਸ ਧਰਤੀ ਨੂੰ ਜਿਹੜੀ ਕਦੇ ਫਲੱਡਸ ਦੇ ਵਿੱਚ ਰੁੜ ਗਈ, ਕਦੇ ਵੰਡ ਦੀ ਭੇਟ ਚੜ ਗਈ, ਕਦੇ ਸਰਕਾਰਾਂ ਦੀਆਂ ਕਮਜ਼ੋਰ ਨੀਤੀਆਂ ਜਾਂ ਵਿਤਕਰੇ ਵਾਲੀਆਂ ਨੀਤੀਆਂ ਕਰਕੇ ਇਹ ਰਿਅਲਾਈਜ਼ ਨਹੀਂ ਹੋਈ, ਅੱਜ ਉਹ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਇਸ 1 ਸਾਲ ਦੇ ਵਿੱਚ ਬਣ ਜਾਂਦਾ ਹੈ। ਔਰ ਸਟੇਟ ਆਫ ਦਾ ਆਰਟ ਹਰ ਚੀਜ਼, ਔਰ ਦੁਨੀਆ ਭਰ ਦੇ ਵਿੱਚ ਜਿਵੇਂ ਮੈਂ ਕਿਹਾ ਵੀ ਸਾਕਾ ਨਨਕਾਣਾ ਵੇਲੇ ਸੀ ਨਨਕਾਣੇ ਚਲੋ,
ਅੱਜ ਆਵਾਜ਼ ਇਹ ਹੈ ਕਰਤਾਰਪੁਰ ਚਲੋ। ਕਰਤਾਰਪੁਰ ਚਲੋ। ਜ਼ਾਹਰ ਹੈ ਨਨਕਾਣਾ ਸਾਹਿਬ ਸੈਂਟਰ ਹੋਏਗਾ, ਗੁਰੂ ਨਾਨਕ ਸਾਹਿਬ ਦਾ ਬਰਥ ਪਲੇਸ ਹੈ, ਲੇਕਿਨ ਇਸ ਵੇਲੇ ਔਰ ਅੱਜ ਵੀ ਜਦੋਂ ਗੱਲ ਚੱਲ ਰਹੀ ਸੀ ਕਿ ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ ਸਾਡੀਆਂ TV 84 ਦੀਆਂ ਟੀਮਸ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਇਨ ਪਲੇਸ ਨੇ। ਅਸੀਂ ਦੋਨਾਂ ਸਮਾਗਮਾਂ ਨੂੰ ਲਾਈਵ ਕਵਰ ਕਰਨੇ ਔਰ ਅਸੀਂ ਇਸ ਗੱਲ ਨੂੰ ਵੀ ਐਕਸਪਲੋਰ ਕਰ ਰਹੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਜਿਹੜੀ ਲਾਈਵ ਕਵਰੇਜ ਉੱਥੋਂ ਸਵੇਰੇ ਔਰ ਸ਼ਾਮ ਪੱਕੇ ਤੌਰ ਦੇ ਉੱਤੇ ਕਿ 9 ਔਰ 12 ਦੇ ਤੇ ਲੰਘ ਜਾਣੇ ਨੇ। ਔਰ ਇਹ ਚੱਲ ਰਿਹਾ ਸੀ ਵੀ ਕਿੱਥੋਂ ਕਰੀਏ, ਤੇ ਮੈਂ ਕਿਹਾ ਵੀ ਮੋਰ ਬਬਲੀ ਪਲੇਸ ਕਰਤਾਰਪੁਰ ਸਾਹਿਬ ਹੋਏਗਾ, ਕਿਉਂਕਿ ਉੱਥੇ ਆਲਰੇਡੀ 5000 ਸਿੱਖਾਂ ਨੇ ਰੋਜ਼ ਉਧਰੋਂ ਆਣਾ ਹੀ ਆਣਾ ਔਰ ਡਾਇਸਪੋਰਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ। ਅਜੇ ਤਾਂ ਸ਼ੁਰੂਆਤ ਹੋਈ ਹੈ ਔਰ ਹਾਲਾਂਕਿ ਬਹੁਤ ਸਾਰੀਆਂ ਹਰਾਸਮੈਂਟਸ ਵੀ ਹੋ ਰਹੀਆਂ ਨੇ। ਔਰ ਸਾਡੇ ਇੱਕ ਪਿਆਰੇ ਦਰਸ਼ਕ ਕਿਊਮ ਸਾਹਿਬ ਨੇ ਸਾਨੂੰ ਇਹ ਲਿਖਿਆ ਕਿ ਵੀ ਇਹ ਇੰਡੀਅਨਸ ਵੱਲੋਂ ਔਰ ਉਹਨਾਂ ਦੇ ਸਟੂਜੀਜ਼ ਵੱਲੋਂ ਇਹ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ ਕਿ ਜਿਹੜਾ ਜਿਹਦੇ ਤੇ ਪਾਕਿਸਤਾਨ ਦਾ ਵੀਜ਼ਾ ਲੱਗ ਜਾਏ ਉਹਨੂੰ ਫਿਰ ਕਿਸੇ ਹੋਰ ਦੇਸ਼ ਦਾ ਨਹੀਂ ਮਿਲੇਗਾ। ਔਰ ਉਹਦਾ ਨਤੀਜਾ ਹੈ ਕਿ ਜੋ ਉਹਨਾਂ ਨੇ ਕਿਹਾ ਵੀ ਮੈਂ ਦੇਖਿਆ ਵੀ 올ਡਰ ਲੋਕ ਜ਼ਿਆਦਾ ਜਾ ਰਹੇ ਨੇ, ਯੰਗਰ ਨਹੀਂ। ਹਾਲਾਂ ਫੈਮਿਲੀਜ਼ ਜਾ ਰਹੀਆਂ, ਪਰ ਕਿਤੇ ਨਾ ਕਿਤੇ ਪੰਜਾਬ ਦੇ ਹਵਾਲੇ ਨਾਲ ਜਿਹੜੇ ਲੋਕ ਵੀਜ਼ਾ ਲਵਾ ਕੇ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਦੂਸਰੇ ਜਾਣਾ ਚਾਹੁੰਦੇ ਨੇ, ਉੱਥੇ ਜ਼ਰੂਰ ਇਸ ਪ੍ਰਚਾਰ ਦਾ ਅਸਰ ਹੈ। ਕਿਉਂਕਿ ਮੈਨੂੰ 1 to 1 ਤੋਂ ਵੀ ਪਤਾ ਲੱਗਾ ਕਿ ਇਹ ਇੱਕ ਜਿਵੇਂ ਅਫਵਾਹ ਫੈਲਦੀ ਹੈ ਇਵੇਂ ਫੈਲਾਇਆ ਜਾ ਰਿਹਾ ਕਿ ਜੀ ਇਵੇਂ ਹੋਏਗਾ, ਪਰ ਹਾਲਾਂਕਿ ਇਹ ਜ਼ਾਹਰ ਹੈ ਵੀ ਉਹਨਾਂ ਦੇ ਉੱਤੇ ਕੋਈ ਸਟੈਂਪ ਨਹੀਂ ਹੋਏਗੀ। ਔਰ ਸਵੇਰੇ ਜਾ ਕੇ ਸ਼ਾਮ ਆਉਣ ਦੀ ਗੱਲ ਜਿਹੜੀ ਹੈ ਜੇ ਉਹਨਾਂ ਅਧਿਕਾਰੀਆਂ ਤੱਕ ਵੀ ਉਹਨਾਂ ਨੂੰ ਵੀ ਸਮਝ ਆਏਗੀ ਕਿ ਭਾਈ ਇਹ ਕੋਰੀਡੋਰ ਹੈ। ਪਰ ਇਹ ਪ੍ਰੋਪੇਗੈਂਡੇ ਦੀ ਗੱਲ ਹੈ ਇੰਡੀਅਨਸ ਦੇ ਕਿ ਕਿਵੇਂ ਉਹਨੂੰ ਨੈਗੇਟ ਕਰਨ ਦੀ ਕੋਸ਼ਿਸ਼ ਕੀਤੀ ਔਰ ਕਿਵੇਂ ਉਹਨੂੰ ISI ਨਾਲ, ਦਹਿਸ਼ਤਗਰਦੀ ਨਾਲ ਔਰ ਇੰਨਾ ਕੁਛ ਖੱਬੇ ਸੱਜੇ ਕੀਤਾ। ਲੇਕਿਨ ਇਹਦੇ ਬਾਵਜੂਦ ਇਹ ਬਾਬੇ ਦਾ ਕ੍ਰਿਸ਼ਮਾ ਹੈ। ਔਰ ਜਿਵੇਂ ਮੈਂ ਕਿਹਾ ਕਿ ਇਹਨਾਂ ਦਾ ਤਾਂ ਉਹੀ ਵਰਤਾਰਾ ਜੋ ਇਹਨਾਂ ਦਾ ਰਿਹਾ ਜਦੋਂ ਜੂਨ ਦੇ ਪਹਿਲੇ ਹਫਤੇ 1984 ਚ ਦਰਬਾਰ ਸਾਹਿਬ ਤੇ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਤੇ ਪਾਕਿਸਤਾਨ ਦੀ ਸਰਜ਼ਮੀਨ ਤੇ ਬੈਠੇ ਅਫਜ਼ਲ ਅਹਿਸਨ ਰੰਧਾਵਾ ਜਿਹੜੇ ਹੁਣ ਸਾਨੂੰ ਵਿਛੋੜਾ ਦੇ ਚੁੱਕੇ ਨੇ, ਜਿਹੜੇ ਪੰਜਾਬੀ ਦੇ ਬਹੁਤ ਅੱਛੇ ਕਹਾਣੀਕਾਰ, ਨਾਵਲਕਾਰ ਔਰ ਉਹਨਾਂ ਦਾ ਇੱਕ ਕਹਾਣੀ ਉੱਚਾ ਬੁਰਜ ਲਾਹੌਰ ਦਾ, ਉਹ ਬੜੀ ਟਚਿੰਗ ਸਟੋਰੀ ਹੈ ਔਰ ਬਹੁਤ ਸਾਰਾ। ਉਹਨਾਂ ਨੇ 9 ਜੂਨ ਨੂੰ ਇੱਕ ਨਜ਼ਮ ਲਿਖੀ ਜਸ 3 ਦਿਨ ਬਾਅਦ, ਔਰ ਉਸ ਦਾ ਨਾਮ ਵੀ ਉਹਨਾਂ ਨੇ ਰੱਖਿਆ ਸੀ ਨਵਾਂ ਘੱਲੂਘਾਰ ਹੈ। ਤੇ ਉਹਦੇ ਚ ਇੱਕ ਲਾਈਨ ਹੈ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਸੋ ਇਹ ਜਿਹੜਾ 5 ਸਦੀਆਂ ਦਾ ਵੈਰ ਜਿਹੜਾ ਜਨਊ ਨਕਾਰਨ ਤੋਂ ਬਾਅਦ ਫਿਰ ਗੁਰਦੁਆਰਾ ਕੰਧ ਸਾਹਿਬ ਬਟਾਲੇ ਜਦੋਂ ਉਹਨਾਂ ਦੇ ਗੁਰੂ ਸਾਹਿਬ ਦੇ ਉੱਤੇ ਕੰਧ ਸੁੱਟ ਕੇ ਮਾਰਨਾ ਚਾਹਿਆ ਗੁਰੂ ਸਾਹਿਬ ਨੂੰ। ਸੋ ਗੱਲ ਇਹ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਤਾਂ ਕ੍ਰਿਸ਼ਮਾ ਸਾਨੀ ਸਨ, ਰੱਬ ਦੇ ਭੇਜੇ ਹੋਏ, ਅਕਾਲ ਪੁਰਖ ਦੇ ਭੇਜੇ ਹੋਏ ਉਹ ਰਹਿਬਰ ਸਨ ਜਿਨ੍ਹਾਂ ਨੇ ਇਨਸਾਨੀਅਤ ਨੂੰ ਰਸਤਾ ਦੱਸਿਆ। ਪਰ ਗੁਰੂ ਨਾਨਕ ਸਾਹਿਬ ਦੀ ਇਹ ਕੌਮ ਵੀ ਇੱਕ ਆਪਣੇ ਆਪ 'ਚ ਕ੍ਰਿਸ਼ਮਾ ਬਣੀ ਕਿ ਕਿਵੇਂ ਫਿਰ 10 ਜਾਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਸ ਕੌਮ ਨੇ ਉਸ ਧਰਤੀ ਦੇ ਉੱਤੇ ਇੱਕ ਤਹਿਜ਼ੀਬ ਨੂੰ ਘੜਿਆ। ਉਹ ਜਿਸ ਤਹਿਜ਼ੀਬ ਦੇ ਵਿੱਚ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਜਿਸ ਤਹਿਜ਼ੀਬ ਦੇ ਵਿੱਚ ਇਨਸਾਨੀਅਤ ਦਾ ਪਿਆਰ ਸੀ ਕੁੱਟ-ਕੁੱਟ ਕੇ ਭਰਿਆ ਹੋਇਆ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਮ ਮੰਦੇ। ਜਿਸ ਕੌਮ ਦੇ ਵਿੱਚ ਫਿਰ ਇਹ ਜਜ਼ਬਾ ਕੁੱਟ-ਕੁੱਟ ਕੇ ਬਾਬੇ ਨਾਨਕ ਦੀ ਬਾਣੀ ਹੈ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ। ਕਿ ਜਿਹੜੀਆਂ ਕੌਮਾਂ, ਜਿਹੜੇ ਇੰਡੀਵਿਜੂਅਲ ਪੱਤ ਲੋਹਾ ਕੇ ਬੇਪਤ ਹੋ ਕੇ ਜਿਉਂਦੇ ਨੇ, ਬੇਗੈਰਤ ਹੋ ਕੇ ਜਿਉਂਦੇ ਨੇ, ਉਹ ਹਲਾਲ ਖੋਰ ਨਹੀਂ ਹੋ ਸਕਦੇ, ਉਹ ਹਰਾਮ ਖੋਰ ਨੇ। ਔਰ 10 ਜਾਮਿਆਂ ਦੇ ਵਿੱਚ ਉਹ ਮਨੁੱਖ ਜਿਹੜਾ ਰੂਹਾਨੀ ਤੌਰ ਤੇ ਰੱਬ ਨਾਲ ਜੁੜਿਆ ਹੋਇਆ, ਸਿਰਫ ਤੇ ਸਿਰਫ ਰੱਬ ਦਾ ਭੈ ਮੰਨਣ ਵਾਲਾ, ਨਿਰਭਉ ਨਿਰਵੈਰ, ਬੌਧਿਕ ਤੌਰ ਤੇ, ਇੰਟੈਲੈਕਟ ਦੇ ਤੌਰ ਤੇ, ਅਕਲ ਦੇ ਤੌਰ ਤੇ ਬੁੱਧ ਸੋ ਦੀਪਕ ਜਿਉਂ ਜਿਆਰੇ, ਉਹਦਾ ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ, ਸਰੀਰਕ ਤੌਰ ਤੇ ਤੰਦਰੁਸਤ, ਨਸ਼ਿਆਂ ਤੋਂ ਮੁਕਤ, ਔਰ ਜਿਹਦੇ ਸਾਹਮਣੇ ਸਵੇਰੇ ਔਰ ਸ਼ਾਮ ਉਸ ਦਾ ਮੋਟੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਕਿ ਉਸ ਨੇ ਉਸ ਰੱਬ ਦੀ ਇਸ ਦੁਨੀਆ ਦੇ ਵਿੱਚ ਵਸਦਿਆਂ ਗੁਰੂ ਨਾਨਕ ਸਾਹਿਬ ਦਾ ਪੱਲਾ ਫੜਿਆ
ਰੱਬ ਦੇ ਨਾਮ ਨਾਲ ਉਹ ਜੁੜਿਆ ਹੋਇਆ ਹੈ, ਹਰ ਹਾਲਤ ਦੇ ਵਿੱਚ ਉਹਨੇ ਚੜ੍ਹਦੀ ਕਲਾ 'ਚ ਰਹਿਣਾ ਹੈ। ਜੀ। ਉਹਦੇ 'ਚ ਕੋਈ ਡਿਪਰੈਸ਼ਨ, ਕੋਈ ਡਿਸਅਪਾਇੰਟਮੈਂਟ ਨਹੀਂ ਹੈ। ਤੇ ਉਸ ਚੜ੍ਹਦੀ ਕਲਾ 'ਚ ਰਹਿਣਾ ਉਹਨੇ ਸਿੱਖਿਆ ਕਿ ਉਹਨੂੰ ਰੱਬ ਦੇ ਭਾਣੇ 'ਚ ਰਹਿਣ ਦੀ ਜਾਚ ਗੁਰੂ ਨੇ ਸਿਖਾਈ ਹੈ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਔਰ ਰਜ਼ਾ ਦੇ ਵਿੱਚ ਤੇ ਸਰਬੱਤ ਦਾ ਭਲਾ। ਉਸ ਦੇ ਸਾਹਮਣੇ ਆਪਣਾ ਟੱਬਰ, ਆਪਣਾ ਕੁਨਬਾ, ਆਪਣਾ ਕਬੀਲਾ, ਆਪਣਾ ਇਲਾਕਾ ਹੀ ਨਹੀਂ ਹੈ। ਉਹਦੇ ਸਾਹਮਣੇ ਕੁੱਲ ਲੋਕਾਈ ਹੈ। ਜਦੋਂ ਸਿੱਖ ਅੱਖ ਬੰਦ ਕਰਦਾ ਤੇ ਉਸ ਦੇ ਸਾਹਮਣੇ ਗਗਨ ਮੈਂ ਥਾਲ, ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਹਾ। ਅਸਮਾਨ ਇੱਕ ਥਾਲ ਹੈ, ਸੂਰਜ ਚੰਦਰਮਾ ਦੀਵੇ ਨੇ, ਹਵਾ ਵੀ ਉਸ ਰੱਬ ਨੂੰ ਚੌਰ ਕਰ ਰਹੀ ਹੈ, ਚਾਰ ਚਫੇਰੇ ਵੈਜੀਟੇਸ਼ਨ ਔਰ ਫੁੱਲ ਜਿਹੜੇ ਨੇ ਉਸ ਦੀ ਖੁਸ਼ਬੂ ਦੇ ਵਿੱਚ ਰੱਬ ਕੈਸੀ ਆਰਤੀ ਹੈ। ਇਹ ਸਾਰੇ ਰੱਬ ਦੇ ਹੀ ਗੁਣ ਗਾ ਰਹੇ ਨੇ। ਸੋ ਜਿਸ ਵਿਜ਼ਨ ਦੇ ਵਿੱਚ ਇਹ ਕੁਛ ਹੈ, ਉਹਦੇ 'ਚ ਵਿਤਕਰਾ ਨਹੀਂ ਹੋਏਗਾ, ਉਹਦੇ 'ਚ ਨਫ਼ਰਤ ਨਹੀਂ ਹੋਏਗੀ, ਉਹਦੇ 'ਚ ਕਿਸੇ ਦਾ ਹੱਕ ਮਾਰਨ ਦੀ ਗੱਲ ਨਹੀਂ ਹੋਏਗੀ। ਜਿਹਨੂੰ ਬਾਬੇ ਨਾਨਕ ਨੇ ਇਹ ਸਬਕ ਦ੍ਰਿੜਾਇਆ ਹੋਏ 18 ਸਾਲ ਬੈਠ ਕੇ ਆਪਣੇ ਖੇਤਾਂ 'ਚ ਆਪ ਹਲ ਚਲਾ ਕੇ, ਆਪ ਕਣਕਾਂ ਵੱਢ ਕੇ, ਆਪ ਝੋਨੇ 'ਚੋਂ ਨਦੀਨ ਕੱਢ ਕੇ ਇਹ ਸਿਖਾਇਆ ਹੋਏ ਕਿ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਿ ਰੱਬ ਦਾ ਰਸਤਾ, ਰੱਬ ਦਾ ਦਰਵਾਜ਼ਾ ਉਹਨਾਂ ਲਈ ਖੁੱਲ੍ਹਦਾ ਹੈ ਜਿਹੜੇ ਘਾਲਣਾ ਦੀ ਕਮਾਈ ਖਾਂਦੇ ਨੇ, ਜਿਹੜੇ ਮਿਹਨਤ ਦੀ ਕਮਾਈ ਖਾਂਦੇ ਨੇ, ਕਿਰਤ ਕਮਾਈ ਖਾਂਦੇ ਨੇ, ਕਿਰਤ ਕਰਕੇ ਖਾਂਦੇ ਨੇ। ਔਰ ਕੱਲੀ ਉਸ ਕਿਰਤ ਨੂੰ ਆਪਣਾ ਨਹੀਂ ਸਮਝਦੇ ਕਿ ਜੀ ਮੈਂ ਮਿਹਨਤ ਕੀਤੀ ਹੈ। ਘਾਲ ਖਾਏ ਕਿਛ ਹੱਥੋਂ ਦੇ, ਕਿ ਉਹ ਅੱਗੋਂ ਨਾਨਕ ਰਾਹ, ਉਹਨਾਂ ਦੇ ਲਈ ਰੱਬ ਦੇ ਦਰਵਾਜ਼ੇ ਖੁੱਲ੍ਹਦੇ ਨੇ ਦਰਬਾਰ ਦੇ। ਸੋ ਮੈਂ ਸਮਝਦਾ ਵੀ ਇਹਨਾਂ, ਜੇ ਅਸੀਂ ਗੁਰੂ ਨਾਨਕ ਸਾਹਿਬ ਦੇ ਇਹਨਾਂ 5.5 ਸਦੀਆਂ ਦੇ ਸਫ਼ਰ ਨੂੰ ਫਿਰ ਇਹ ਸੁਨੇਹਾ ਲੈ ਕੇ ਬਾਬਾ ਕੋਈ ਝੁੱਗੀ 'ਚ ਨਹੀਂ ਬੈਠ ਗਿਆ, ਕਿਤੇ ਚਲੀਸਾ ਕੱਟਣ ਨਹੀਂ ਬਹਿ ਗਿਆ ਚਲੀ ਹੈ, ਕਿਤੇ ਜ਼ਮੀਨ ਪੁੱਟ ਕੇ ਭੌਰਾ ਨਹੀਂ ਬਣਾ ਲਿਆ, ਕਿਤੇ ਸਿੱਧਾ ਜੋਗੀਆਂ ਵਾਂਗ ਕਿਤੇ ਉਹ ਪਹਾੜੀ ਤੇ ਨਹੀਂ ਚੜ੍ਹ ਗਿਆ ਟਿੱਲਾ ਜੋਗੀਆਂ ਤੇ, ਜਾਂ ਸੁਮੇਰ ਪਰਬਤ ਤੇ, ਜਾਂ ਮਾਨਸਰੋਵਰ ਝੀਲ 'ਚ, ਜਾਂ ਕਿਤੇ ਉਸ ਬਾਬੇ ਨੇ ਇੱਕ ਹੱਥ ਦੇ ਵਿੱਚ ਇੱਕ ਡੰਡਾ ਰੱਖਿਆ, ਉਵੇਂ ਹੀ ਇੱਕ ਮੁਸਾਫਰਾਂ ਵਾਲੇ ਸਾਦਾ ਕੱਪੜੇ, ਮੋਟੀ ਧੌੜੀ ਦੀ ਜੁੱਤੀ ਹੋਏਗੀ, ਉਸ ਕਿਸਮ ਦੇ ਮੌਸਮ ਦੇ ਲਿਹਾਜ਼ ਜਿੱਧਰ ਜਿੱਧਰ ਜਾਣਾ, ਤੇ ਫਿਰ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਮਰਦਾਨੇ ਦੀ ਰਬਾਬ। ਤੇ ਫਿਰ ਬਾਬਾ ਨਾਨਕ ਨੇ ਕਿੱਥੇ ਕਿੱਥੇ ਜਾ ਕੇ ਸਤ ਕਰਤਾਰ ਦੀ ਗੂੰਜ ਸੁਣਾਈ। ਉਹ ਪਹਾੜੀਆਂ ਹੋਣ, ਉਹ ਜੰਗਲ ਹੋਣ, ਉਹ ਜਿਵੇਂ ਈਸ਼ਰ ਸਿੰਘ ਭਾਈ ਆ ਕਵੀ ਸਨ, ਉਹਨਾਂ ਨੇ ਕਿਹਾ ਕਿ ਭਾਈ ਅਰਬਸਤਾਨ ਤੇ ਰੂਸ ਤੱਕ ਜਾ ਪੁੱਜੋ, ਰੋਕ ਸਕਿਆ ਨਾ ਝੱਖੜ ਤੂਫਾਨ ਤੈਨੂੰ। ਕਿੱਥੋਂ ਤੱਕ? ਹੁਣ ਜਿਹੜਾ ਜਦੋਂ ਰੂਸ ਦੀ ਗੱਲ ਹੈ, ਉਦੋਂ ਬਾਕੂ ਜਿਹੜਾ ਅੱਜ ਅਜ਼ਰਬਾਈਜਾਨ ਮੁਲਕ ਹੈ, ਇਹ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਉੱਥੇ ਗੁਰੂ ਨਾਨਕ ਸਾਹਿਬ ਦਾ ਮੂਲ ਮੰਤਰ ਲਿਖਿਆ ਹੋਇਆ ਹੈ। ਔਰ ਜ਼ਾਹਰ ਹੈ ਮੱਕਾ, ਮਦੀਨਾ, ਬਗਦਾਦ, ਦੁਨੀਆ ਭਰ 'ਚ, ਨਾਰਥ ਨੇਪਾਲ, ਕਿੱਥੇ ਕਿੱਥੇ ਕਿੰਨੇ ਹਜ਼ਾਰ ਮੀਲ ਦਾ ਸਫ਼ਰ। ਤੇ ਉਹ ਫਿਰ ਵੀ ਜਿਹੜਾ 18 ਸਾਲ ਜਿਹੜਾ ਜੁੜਿਆ ਕਰਤਾਰਪੁਰ ਦੇ ਨਾਲ, ਵਾਪਸ ਕਰਤਾਰਪੁਰ ਮੁੜਦੇ ਨੇ, ਕਿਉਂਕਿ ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਉਹ ਗੁਰੂ ਨਾਨਕ ਦਾ ਪਿਆਰਾ ਸ਼ਹਿਰ, ਗੁਰੂ ਨਾਨਕ ਦੀ ਉਹ ਪਿਆਰੀ ਧਰਤੀ, ਜਿਸ ਨੂੰ ਗੁਰੂ ਸਾਹਿਬ ਨੇ 18 ਵਰੇ ਨਵਾਜਿਆ, ਜਿੱਥੇ ਗੁਰੂ ਸਾਹਿਬ ਨੇ ਫਿਰ ਭਾਈ ਲਹਿਣਾ ਜੀ ਨੂੰ ਗੁਰਗੱਦੀ ਦਿੱਤੀ, ਗੁਰੂ ਅੰਗਦ ਸਾਹਿਬ ਦੇ ਤੌਰ ਤੇ ਦੂਸਰੇ ਗੁਰੂ ਸਥਾਪਿਤ ਕੀਤਾ। ਸੋ ਇਹ ਜਿਹੜਾ ਇਸ ਕਿਸਮ ਦਾ ਸੀ, ਇਹ ਲੱਗਦਾ ਸੀ ਫੇਥ ਵਾਲਿਆਂ ਨੂੰ ਕਿ ਬਾਬਾ ਇਹ ਤੇਰਾ ਕੀ ਰੰਗ ਹੈ, ਤੇਰਾ ਕੀ ਰੂਪ ਹੈ। ਅਸੀਂ ਵਾਂਝੇ ਕੇ ਉਜੜਿਆ ਪਿਆ, ਕਿੱਥੇ ਤੂੰ ਉਜੜਿਆਂ ਨੂੰ ਵਸਾਇਆ, ਕਿੱਥੇ ਤੇਰਾ ਉਹ ਮੁਕਾਮ। ਔਰ ਅੱਜ ਇਹ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਬਣ ਕੇ ਉੱਭਰਿਆ। ਔਰ ਜ਼ਾਹਰ ਹੈ ਕਿ ਵੀ ਅਲਟੀਮੇਟਲੀ ਰੁਕਾਵਟਾਂ ਦੇ ਬਾਵਜੂਦ ਇੱਕ ਸਾਲ ਦੇ ਵਿੱਚ ਜਦੋਂ 28 ਨਵੰਬਰ ਨੂੰ ਇਹ ਐਲਾਨ ਕੀਤਾ ਗਿਆ ਸੀ ਕਿ ਇਮਰਾਨ ਖਾਨ ਸਾਹਿਬ ਇਸ ਦਾ ਸੰਗੇ ਬੁਨਿਆਦ ਰੱਖਣਗੇ 2018 'ਚ, ਭਾਰਤੀ ਹਾਕਮਾਂ ਨੂੰ ਵਕਤ ਪਿਆ ਸੀ। ਔਰ ਬਹੁਤ ਵਾਰ ਜਿਵੇਂ ਉਹਨਾਂ ਦੇ ਦੁਮਛੱਲੇ ਕੈਪਟਨ ਅਮਰਿੰਦਰ ਨੇ ਕਿਹਾ ਜੀ ਹੁਣੇ ਹੀ ਕਿਉਂ ਖੋਲ੍ਹ ਦਿੱਤਾ ਹੈ, ਔਰ ਦੂਜਾ, ਔਰ ਜੇ ਤੁਸੀਂ ਉਹਦੀ ਬਰੀਫ, ਹਾਲਾਂਕਿ ਮੈਂ ਰਿਪੀਟ ਕਰਦਾ ਪਰ ਕਈ ਵਾਰੀ ਨਵੇਂ ਦਰਸ਼ਕ ਵੀ ਜੁੜਦੇ ਨੇ, ਉਹਨਾਂ ਤੱਕ ਵੀ ਗੱਲ ਪਹੁੰਚਾਉਣੀ ਜ਼ਰੂਰੀ ਹੈ ਕਿ ਵੀ ਇਹ ਗੱਲ ਕੋਈ ਆਲ ਆਫ ਏ ਸਡਨ ਨਹੀਂ ਹੋਈ ਹੈ। ਬਿਲਕੁਲ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਬਾਅਦ ਸਿਧਾਂਤਕ ਤੌਰ ਤੇ ਇਹ ਗੱਲ ਮੰਨੀ ਗਈ ਸੀ। 1999 ਜਦੋਂ ਅਟਲ ਬਿਹਾਰੀ ਵਾਜਪਾਈ ਲਾਹੌਰ, ਜਿਹਨੂੰ ਬਸ ਡਿਪਲੋਮੇਸੀ ਕਹਿੰਦੇ ਨੇ, ਗਏ, ਉਦੋਂ ਵੀ ਨੈਗੋਸ਼ੀਏਸ਼ਨ ਨਵਾਜ਼ ਸ਼ਰੀਫ ਦੀ ਹਕੂਮਤ ਸੀ। ਉਸ ਵੇਲੇ ਸਾਹਮਣੇ ਆਈ। 2000 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਮੁਸ਼ਰਫ ਦੇ ਵੇਲੇ ਜਿਹੜਾ ਉਸ ਥਾਂ ਨੂੰ ਔਰ ਗੁਰਦੁਆਰਾ ਸਾਹਿਬ ਦੀ ਰਿਪੇਅਰ ਸ਼ੁਰੂ ਹੋਈ। ਆਲਮੋਸਟ 2004 ਦੇ ਵਿੱਚ 2-3 ਸਾਲ, ਕਿਉਂਕਿ ਉਹ ਬਿਲਕੁਲ ਉਜੜਿਆ ਔਰ ਵਾਈਲਡ ਗ੍ਰਾਸਿਸ, ਔਰ 2004 ਦੇ ਵਿੱਚ ਗੁਰਦੁਆਰਾ ਸਾਹਿਬ ਤਾਮੀਰ ਹੋ ਗਿਆ ਸੀ। ਉਸ ਪਾਸਿਓਂ ਜਿਹੜਾ ਉਸ ਨੂੰ ਫੁੱਲੀ ਆਪਣੇ ਉਸ ਸ਼ੇਪ 'ਚ ਲੈ ਆਂਦਾ ਸੀ। ਔਰ 2004 ਦੇ ਨੇੜੇ ਤੇੜੇ ਕੁਲਦੀਪ ਸਿੰਘ ਵਡਾਲਾ, ਅਕਾਲੀ ਲੀਡਰ, ਜਿਨ੍ਹਾਂ ਨੇ ਫਿਰ ਡੇਰਾ ਬਾਬਾ ਨਾਨਕ ਵਾਲੇ ਪਾਸੇ ਆ ਕੇ ਔਰ ਉਧਰੋਂ ਇਸ ਪਾਸੇ ਨੂੰ ਮੂੰਹ ਕਰਕੇ ਅਰਦਾਸ ਕਰਨੀ ਸ਼ੁਰੂ ਕੀਤੀ ਕਿ ਮਹਾਰਾਜ ਖੁੱਲੇ ਦਰਸ਼ਨ ਦੀਦਾਰ। ਫਿਰ ਇੰਡੀਅਨ ਗਵਰਨਮੈਂਟ, ਪੰਜਾਬ ਗਵਰਨਮੈਂਟ ਨੇ ਪਹਿਲਾਂ ਬਾਈਨੋਕੂਲਰਸ ਉੱਥੇ ਲਾਈਆਂ 2004-05 ਦੀਆਂ। ਈਵਨ ਜਿਸ ਅਸੈਂਬਲੀ ਦੇ ਵਿੱਚ ਅਮਰਿੰਦਰ ਸਿੰਘ ਬੈਠਾ, 2010 ਦੇ ਵਿੱਚ ਅਕਾਲੀ ਗਵਰਨਮੈਂਟ ਦੇ ਵੇਲੇ ਪੰਜਾਬ ਵਿਧਾਨ ਸਭਾ ਨੇ ਯੂਨੈਨਿਮਸਲੀ ਰੈਜ਼ੋਲੂਸ਼ਨ ਕੀਤਾ ਸੀ, ਸੈਂਟਰ ਸਰਕਾਰ ਤੋਂ ਮੰਗ ਕੀਤੀ ਸੀ ਕਿ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾਏ। ਪਾਕਿਸਤਾਨ ਦੀ ਹਕੂਮਤ ਦਾ ਨਵਾਜ਼ ਸ਼ਰੀਫ ਦੇ ਵੇਲੇ, ਮੁਸ਼ਰਫ ਦੇ ਵੇਲੇ, ਉਸ ਤੋਂ ਬਾਅਦ ਜ਼ਰਦਾਰੀ ਦੇ ਕੌਨਸਟੈਂਟ ਸਟੈਂਡ ਰਿਹਾ ਕਿ ਅਸੀਂ ਤਿਆਰ ਹੈ, ਪਰ ਕਿਉਂਕਿ ਜਿਹੜਾ ਰਿਕੁਐਸਟ ਤਾਂ ਇੰਡੀਆ ਵੱਲੋਂ ਆਉਣੀ ਸੀ, ਪਾਕਿਸਤਾਨ ਤਾਂ ਨੇ ਤਾਂ ਜਿਵੇਂ ਮੈਂ ਕਿਹਾ ਵੀ 1998-99 ਵੇਲੇ ਤੋਂ ਹੀ ਇਹ ਗੱਲ ਜਿਹੜੀ ਹੈ ਮੰਨ ਲਈ ਹੋਈ ਸੀ। ਲੇਕਿਨ ਇਹਨਾਂ ਨੇ ਪ੍ਰਣਾਬ ਮੁਖਰਜੀ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਦਾ ਫੋਰਨ ਮਿਨਿਸਟਰ ਸੀ, ਜਿਹੜਾ ਬਾਅਦ 'ਚ ਪ੍ਰੈਜ਼ੀਡੈਂਟ ਬਣਿਆ, ਉਹ ਆਇਆ ਔਰ ਉਹਨਾਂ ਨੇ ਵੀ ਕਿਹਾ ਜੀ ਸਿਕਿਉਰਿਟੀ ਰਿਸਕ ਹੈ ਬਹੁਤ। ਕਰੰਟਲੀ ਜਿਹੜੀ ਹੈ 2017-18 'ਚ ਸ਼ਸ਼ੀ ਥਰੂਰ ਦੀ ਅਗਵਾਈ 'ਚ ਇੱਕ ਪਾਰਲੀਮੈਂਟਰੀ ਕਮੇਟੀ ਆਈ ਜਿਨ੍ਹਾਂ ਨੇ ਕਿਹਾ ਜੀ ਸਿਕਿਉਰਿਟੀ ਥ੍ਰੈਟ ਹੈ, ਔਰ ਪੰਜਾਬ ਅਸੈਂਬਲੀ ਨੇ 2010 ਦੇ ਵਿੱਚ ਪਾਸ ਕੀਤਾ ਸੀ ਯੂਨੈਨਿਮਸ ਰੈਜ਼ੋਲੂਸ਼ਨ ਸੈਂਟਰ ਗਵਰਨਮੈਂਟ ਨੂੰ ਕਿ ਅਲਾਓ ਕਰੋ ਕਰਤਾਰਪੁਰ ਕੋਰੀਡੋਰ। 2018 ਦੇ ਵਿੱਚ ਅਗਸਤ ਮਹੀਨੇ 'ਚ ਪੰਜਾਬ ਅਸੈਂਬਲੀ ਨੇ ਪਾਸ ਕੀਤਾ ਅਗੇਨ ਅਮਰਿੰਦਰ ਸਿੰਘ ਦੇ ਵੇਲੇ ਕਿ ਜਿਹਨੂੰ। ਸੋ ਮਤਲਬ ਇਹ ਹੈ ਕਿ 20 ਸਾਲ ਤੋਂ ਇਹ ਕੌਨਸਟੈਂਟ ਐਫਰਟ, ਔਰ ਪਾਕਿਸਤਾਨ ਨੇ ਵਾਂਸ ਇਹਨੂੰ ਮੰਨ ਲਿਆ 98-99 ਵਿੱਚ ਸਿਧਾਂਤਕ ਤੌਰ ਤੇ ਜ਼ਮੀਨ ਐਕਵਾਇਰ ਕੀਤੀ। 2014 'ਚ ਗੁਰਦੁਆਰਾ ਸਾਹਿਬ ਬਣਿਆ ਜਿਹਨੂੰ ਬਾਈਨੋਕੂਲਰ ਰਾਹੀਂ ਉੱਥੋਂ ਸੰਗਤ ਦੇਖਦੀ ਸੀ। ਫਿਰ ਲਗਾਤਾਰਤਾ ਨਾਲ ਆਲ ਆਫ ਏ ਸਡਨ, ਇਸ ਲਈ ਨਹੀਂ ਕਿ ਜਿਹੜੀ ਇਹਦੀ ਕੰਪਲੀਸ਼ਨ ਹੁੰਦੀ ਹੈ ਉਹਦੇ ਪਿੱਛੇ ਸਾਰਾ ਹੋਮਵਰਕ ਕੀਤਾ ਹੋਇਆ ਸੀ। ਲੇਕਿਨ ਹੁਣ ਜੇ ਅਸੀਂ ਇਸ 1 ਸਾਲ ਦਾ ਪੀਰੀਅਡ ਦੇਖੀਏ ਕਿ ਕਿਵੇਂ ਇਹਨੂੰ ਸੈਬੋਟਾਜ ਕੀਤਾ ਅੱਡ-ਅੱਡ ਤਰੀਕਿਆਂ ਨਾਲ, ਅਜੇ ਵੀ ਇਹ ਹਟੇ ਨਹੀਂ ਹੋਏ। ਹੁਣ ਈਵਨ ਇਸ ਸਾਰੇ ਨੂੰ ਲੈ ਕੇ ਅੱਜ ਦੇ ਮੈਂ ਆਪਣੇ ਰਾਈਟਅਪ 'ਚ ਵੀ ਕਿਹਾ ਕਿ ਸਾਨੂੰ ਬਹੁਤ ਚੁਕੰਨੇ ਹੋਣ ਦੀ ਲੋੜ ਹੈ ਕਿ ਗੱਲ ਇਕੱਲੀ ਇਹ ਨਹੀਂ ਹੈ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੋਣ ਚਾਹੁੰਦਾ ਹੈ। ਸਿੱਖਾਂ ਦਾ ਜਿਹੜਾ ਜਲਵਾ ਜਾਂ ਜਲਾਅ ਇਹ ਸਾਰੇ ਪੀਰੀਅਡ 'ਚ, ਐਂਡ ਥੈਂਕਸ ਟੂ ਪਾਕਿਸਤਾਨ ਗਵਰਨਮੈਂਟ ਐਂਡ ਪਾਕਿਸਤਾਨੀ ਆਵਾਮ, ਸਾਡੇ ਵੱਖਰੇ ਧਰਮ ਦੇ ਤੌਰ ਤੇ ਹੋਣ, ਕਿਉਂਕਿ ਜ਼ਾਹਰ ਹੈ ਉਹ ਸਿੱਖ ਕੌਮ ਨਾਲ ਡੀਲ ਕਰ ਰਹੇ ਨੇ। ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਹੋਣ ਚਾਹਣਾ ਜਿਹੜਾ ਭਵਿੱਖ ਦੇ ਵਿੱਚ, ਮੁਸਤਕਬਲ ਦੇ ਵਿੱਚ ਬਹੁਤ ਵੱਡੀਆਂ ਹੋਪਸ ਪੈਦਾ ਕਰਦਾ ਹੈ। ਈਵਨ ਫੋਰੈਸਟ ਰਿਜ਼ਰਵ ਦਾ ਬਾਬਾ ਨਾਨਕ ਦੇ ਨਾਂ ਤੇ ਨਾਂ ਰੱਖਣਾ, ਸਟੈਂਪ, ਕੋਇਨ, ਇਹ ਰੈਕਗਨੀਸ਼ਨ ਹੈ, ਠੀਕ ਹੈ, ਹੋਰਨਾਂ ਮੌਕਿਆਂ ਤੋਂ ਵੀ ਹੁੰਦਾ ਹੈ। ਲੇਕਿਨ ਸਿੱਖਾਂ ਦੇ ਨਾਲ ਔਰ ਇਸ ਕਿਸਮ ਦਾ ਔਰ ਉਸ ਹਕੂਮਤ 'ਚ ਜਿਹਨੂੰ ਇੰਡੀਆ ਨੇ ਦੁਨੀਆ ਭਰ ਦੇ ਵਿੱਚ ਇੱਕ ਦਹਿਸ਼ਤਗਰਦ ਮੁਲਕ ਦੇ ਤੌਰ ਤੇ ਬਦਨਾਮ ਕੀਤਾ ਹੋਏ, ਇਕਨੋਮਿਕਲ ਸੈਂਕਸ਼ਨਸ ਲਾਉਣ ਲਈ ਜਿਹੜੇ IMF ਔਰ ਦੂਜੇ ਤੱਕ ਪਹੁੰਚ ਕਰਕੇ ਨੈਗੇਟਿਵ ਲੌਬੀ ਕੀਤੀ ਹੋਏ, ਮਾਈਨੋਰਿਟੀਜ਼ ਦੇ ਹੱਕਾਂ ਨੂੰ ਕ੍ਰਸ਼ ਕਰਨ ਵਾਲਾ ਕਰਕੇ ਪ੍ਰੈਜ਼ੈਂਟ ਕੀਤਾ ਹੋਇਆ, ਔਰ ਉੱਥੇ ਉਸ ਹਕੂਮਤ ਵੱਲੋਂ ਇਸ ਕਿਸਮ ਦੇ ਜੈਸਚਰ। ਔਰ ਜ਼ਾਹਰ ਹੈ ਜਦੋਂ ਬਾਰ-ਬਾਰ ਇਮਰਾਨ ਖਾਨ ਜਾਂ ਉਹਨਾਂ ਦੇ ਬਾਕੀ ਕਹਿੰਦੇ ਨੇ ਕਿ ਅਸੀਂ ਇਹ ਉਵੇਂ ਹੀ ਕਰ ਰਹੇ ਹਾਂ ਜਿਵੇਂ ਰਿਆਸਤ ਮਦੀਨਾ ਸੀ, ਜਿਵੇਂ ਹਜ਼ਰਤ ਮੁਹੰਮਦ ਸਾਹਿਬ ਦੀ ਅਸਲ ਉਹਨਾਂ ਦੀ ਜਿਹੜਾ ਪੋਲੀਟੀਕਲ ਕੈਪੀਟਲ ਦੇ ਤੌਰ ਤੇ ਜਿੱਥੇ ਪਹਿਲਾ ਅਸੀਂ ਪਾਠ ਦੇਖਦੇ ਉਹ ਮਦੀਨਾ ਹੈ, ਉਹਨਾਂ ਨੇ ਵਸਾਇਆ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਇੱਕ ਵੱਡਾ ਆਰਟੀਕਲ ਮਦੀਨੇ ਬਾਰੇ ਕਿ ਕਿਵੇਂ ਉੱਥੇ ਹਜ਼ਾਰਾਂ ਮੋਨੂਮੈਂਟ ਉਸ ਪੀਰੀਅਡ ਦੇ ਨੇ, ਔਰ ਜਿਹੜਾ ਇਹ ਸਾਰੇ ਪੀਰੀਅਡ 1400-1450 ਸਾਲ 'ਚ ਡਿਵੈਲਪ ਹੋਏ। ਪਰ ਉੱਥੇ ਮਾਈਨੋਰਿਟੀ ਰਾਈਟਸ ਦੀ ਗੱਲ ਵੀ ਹੋਈ, ਜਸਟਿਸ ਦੇ ਵੀ ਹੋਈ, ਜਿਹੜਾ ਖਲੀਫਾ ਹੈ ਜਾਂ ਹਾਕਮ ਹੈ ਉਹਨੇ ਬਾਕੀਆਂ ਦੇ ਨਾਲ ਕਿਹੋ ਜਿਹੇ ਰਿਸ਼ਤੇ ਰੱਖਣੇ ਨੇ, ਇਸ ਦਾ ਵੀ ਹੋਇਆ। ਤਾਂ ਸੋ ਜ਼ਾਹਰ ਹੈ ਕਿ ਈਵਨ ਜੋ ਇਮਰਾਨ ਖਾਨ ਕਰ ਰਹੇ ਨੇ ਉਹ ਕੋਈ ਆਪਣੇ ਮੁਲਕ ਦੇ ਇਸਲਾਮਿਕ ਕੈਰੈਕਟਰ ਨੂੰ ਡਾਇਲੂਟ ਨਹੀਂ ਕਰ ਰਹੇ। ਜਿਵੇਂ ਕਿ ਇੱਕ ਤਬਕੇ ਨੇ, ਪਤਾ ਨਹੀਂ ਜਿਹੜੇ ਵੀ ਕਾਰਨ ਹੋਣ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਦੋਂ ਮੈਂ 2 ਦਿਨ ਪਹਿਲਾਂ ਡਿਸਕਸ ਕੀਤਾ ਤੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸਾਡੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਆ ਕਿ ਜੀ ਇਗਨੋਰ ਕਰੋ,
ਇਹ ਦੂਜਾ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਈ ਵਾਰ ਜਿਹੜੀ ਟਾਈਮਿੰਗ ਹੁੰਦੀ ਹੈ ਉਹ ਇੰਡੀਅਨ ਸਿਸਟਮ ਦਾ ਤਾਂ ਜ਼ੋਰ ਲੱਗਾ ਹੀ ਹੋਇਆ। ਪਾਕਿਸਤਾਨ 'ਚੋਂ ਜਿਸ ਕਿਸਮ ਦੀ ਪਿਆਰ ਦੀ ਖੁਸ਼ਬੂ ਔਰ ਮੁਹੱਬਤ ਦੇ ਚਸ਼ਮੇ ਨੇ, ਉਹਨਾਂ 'ਚ ਜੇ ਇੱਕ ਅੱਧੀ ਆਵਾਜ਼ ਵੀ ਜਿਹੜੀ ਹੈ ਉਹ ਕਨਫਿਊਜ਼ਨ ਵਾਲੀ ਹੁੰਦੀ ਹੈ ਤੇ ਉਹ ਸਿੰਗਲ ਆਊਟ ਹੁੰਦੀ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੀ ਮਿਰੈਕਲ, ਔਰ ਇਸ ਲਈ ਜਿਵੇਂ ਮੈਂ ਕੱਲ ਵੀ ਕਿਹਾ ਸੀ, ਸਾਨੂੰ ਬਹੁਤ ਸਾਰੀਆਂ ਲਿਖਤਾਂ ਮਿਲ ਰਹੀਆਂ ਨੇ ਐਵਰੀਡੇ ਬੇਸਿਸ ਤੇ। ਮੈਨੂੰ ਇਹ ਵੀ ਲੱਗਦਾ ਹੁੰਦਾ ਹੈ ਕਿ ਮੈਂ ਉਹਨਾਂ ਨੂੰ ਅਣਗੌਲਿਆਂ ਨਾ ਕਰਾਂ, ਪੜ੍ਹਦਾ ਤਾਂ ਮੈਂ ਹਾਂ ਖੁਦ, ਲੇਕਿਨ ਉਹਨਾਂ ਨੂੰ ਰੈਕਗਨਾਈਜ਼ ਵੀ ਕਰਾਂ। ਇਸ ਕਿਸਮ ਦੀ ਇੱਕ ਲਿਖਤ ਜਿਹੜੀ ਸਾਡੇ ਵੀਰ ਯਵਾਰ ਸ਼ਾਹ, ਜਿਹੜੇ ਸਾਨੂੰ ਬਹੁਤ ਯੂਜ਼ਫੁਲ ਜਾਣਕਾਰੀ ਭੇਜਦੇ ਨੇ, ਔਰ ਅੱਜ ਦੇ ਇਸ ਸੈਗਮੈਂਟ ਦਾ ਟਾਈਟਲ ਵੀ ਮੈਂ ਜੋ ਉਹਨਾਂ ਨੇ ਲਿਖਿਆ ਉਸ ਨੂੰ ਹੀ ਬਣਾਇਆ। ਔਰ ਉਹ 'ਚ ਉਹਨਾਂ ਨੇ ਕਿਹਾ ਕਿ ਗ੍ਰੀਟਿੰਗਸ ਕਰਕੇ, The dream and prayer of worldwide Sikhs to visit Baba Nanak's sacred soil of Kartarpur Sahib, Nankana Sahib and Panja Sahib has now become a reality despite evil plans of Hindu fascist India to sabotage it. This is the miracle of Baba Nanak. और मैं ऑलरेडी कह यही करामात है कि ਇਹਦੇ ਬਾਵਜੂਦ ਕਿ ਕਿਸ ਕਿਸਮ ਦੇ ਬਦ ਇਰਾਦੇ, ਬਦ ਨੀਤੀਆਂ, ਬਦ ਚਾਲਾਂ ਉਹਨਾਂ ਨੇ ਚੱਲੀਆਂ, ਪਰ ਇਹ ਕੰਪਲੀਟ ਹੋਣਾ ਔਰ ਉਹ ਸਾਰੇ ਇਹ ਬਾਬਾ ਨਾਨਕ ਦਾ ਕ੍ਰਿਸ਼ਮਾ ਹੈ। ਕਰਤਾਰਪੁਰ ਸਾਹਿਬ ਦਾ ਫਾਈਨਲ ਅਬੋਰਡ ਆਫ ਬਾਬਾ ਨਾਨਕ is now the world's biggest gurdwara. Pakistan government has expanded other gurdwaras to help facilitate and welcome Sikh pilgrims, which has won the gratitude and love of Sikhs all over the world. ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ, ਇੱਕ ਮੈਂ ਨੋਟ ਆਫ ਕੌਸ਼ਨ ਜ਼ਰੂਰ ਦੇਣਾ ਚਾਹੁੰਦਾ ਕਿ ਇੰਡੀਆ ਬਾਰੇ ਤਾਂ ਪਾਕਿਸਤਾਨ ਕੌਸ਼ੀਅਸ ਹੈ ਕਿ ਵੀ ਏਜੰਟ ਉੱਥੇ ਕੌਣ ਨੇ ਕੌਣ ਨਹੀਂ ਨੇ, ਪਰ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਜਿੰਨੀ ਸਾਡੇ ਕੋਲ ਜਾਣਕਾਰੀ ਹੈ ਕਿ ਡਾਇਸਪੋਰਾ 'ਚ ਵੀ ਕੁਝ ਜਿਹੜੇ ਵਪਾਰੀ ਕਿਸਮ ਦੇ ਸਿੱਖ ਜਿਨ੍ਹਾਂ ਦੇ ਇੰਡੀਅਨ ਕਨੈਕਸ਼ਨ ਬੜੇ ਮਜ਼ਬੂਤ ਨੇ, ਉਹ ਆਪਣੇ ਪਾਕਿਸਤਾਨੀ ਵਪਾਰੀ ਦੋਸਤਾਂ ਰਾਹੀਂ ਜਿਨ੍ਹਾਂ ਦਾ ਗਵਰਨਮੈਂਟ ਦੇ ਵਿੱਚ ਇਨਫਲੂਐਂਸ ਹੈ, ਉਹ ਵਿੱਚ ਵੜ ਰਹੇ ਨੇ। ਔਰ ਇਸ ਗੱਲ ਲਈ ਹੁਣ ਅਸੀਂ ਤਾਂ ਸੁਜੈਸਟ ਹੀ ਕਰ ਸਕਦੇ ਹਾਂ, ਸਾਡੇ ਤੱਕ ਤਾਂ ਹੁਣ ਹੋਰ ਸਾਡੇ ਕੋਲ ਕੋਈ ਕ੍ਰਾਈਟੇਰੀਆ ਨਹੀਂ ਹੈ, ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕੱਲ੍ਹ ਨੂੰ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਜਿਹੜੇ ਨੇ ਉਹਨਾਂ 'ਚ ਤਾਂ ਉਹਨਾਂ ਦੇ ਹੀ ਆਪਣੇ ਡਾਇਰੈਕਟ ਆਪਰੇਟਰ ਹੀ ਕਿੰਨੇ ਹੋਣੇ ਨੇ, ਲੇਕਿਨ ਜੇ ਬਾਹਰ ਵੀ ਕੁਛ ਇਸ ਕਿਸਮ ਦੀ ਸ਼ਰਾਰਤ ਦਾ ਮੁਕਾਮ ਹੋਇਆ ਤੇ ਇਸ ਲਈ ਫਿਰ ਪਾਕਿਸਤਾਨ ਦੀ ਹਕੂਮਤ ਵੀ ਬਰਾਬਰ ਦੀ ਜ਼ਿੰਮੇਵਾਰ ਹੋਏਗੀ, ਕਿਉਂਕਿ ਅਸੀਂ ਇਹ ਬਾਰ-ਬਾਰ ਕਹਿੰਦੇ ਹਾਂ ਕਿ ਆਪਣੇ ਕੌਂਸੂਲੇਟਸ ਦੇ ਵਿੱਚ, ਆਪਣੀਆਂ ਐਮਬੈਸੀਜ਼ ਦੇ ਵਿੱਚ ਕੋਈ ਫਿਲਟਰ ਲਾਓ, ਕੋਈ ਡੈਸਕ ਕਾਇਮ ਕਰੋ, ਕੋਈ ਜਿਹਨਾਂ ਲੋਕਾਂ ਦੇ ਨਾਲ ਤੁਸੀਂ ਰਾਬਤਾ ਕਰਦੇ ਹੋ ਉਹਨਾਂ ਨੂੰ ਤੁਸੀਂ ਦੇਖੋ ਕਿ ਉਹਨਾਂ ਦਾ ਪਿਛੋਕੜ ਕੀ ਹੈ। ਸਿਰਫ ਇਹੀ ਹੈ ਕਿ ਉਹ ਵਪਾਰੀ ਨੇ ਤੇ ਤੁਹਾਨੂੰ ਉਹ ਲੋਲੀਪੌਪ ਦਿਖਾ ਰਹੇ ਨੇ ਜੀ ਪਾਕਿਸਤਾਨ 'ਚ ਉਹ ਇਨਵੈਸਟ ਕਰਨਗੇ ਜਾਂ ਦੂਜੇ, ਤੁਸੀਂ ਉਹਨਾਂ ਨੂੰ ਸਿਰ ਤੇ ਬਿਠਾ ਲਓ। ਇਸ ਕਿਸਮ ਦੇ ਇੱਕ ਗਰੁੱਪ ਨਾਲ ਇੰਗਲੈਂਡ ਤੋਂ ਗਏ ਅੱਜ ਇਮਰਾਨ ਖਾਨ ਸਾਹਿਬ ਦੀ ਮੁਲਾਕਾਤ ਦੀਆਂ ਤਸਵੀਰਾਂ ਵੀ ਆਈਆਂ, ਸਭ ਚਿੱਟ ਕਪੜੀਏ ਬੈਠੇ ਨੇ, ਔਰ ਕੌਣ ਨੇ ਉਹ ਮੈਂ ਹੁਣ ਵੇਰਵੇ 'ਚ ਨਹੀਂ ਜਾਣਾ ਚਾਹੁੰਦਾ। ਸੋ ਇਸ ਕਿਸਮ ਦਾ ਕੰਮ ਅਮਰੀਕਾ 'ਚ ਵੀ ਹੋਣ ਵਾਲਾ ਸੀ। ਇੱਥੇ ਜੈਸੀ ਸਿੰਘ ਨਾਂ ਦਾ ਬੰਦਾ, ਕਿਉਂਕਿ ਉਹ ਹੁਣ ਖੁੱਲ੍ਹ ਕੇ ਬੋਲ ਰਿਹਾ ਤਾਂ ਉਹਦਾ ਨਾਂ ਲੈਣ 'ਚ ਮੈਨੂੰ ਕੋਈ ਹਰਜ ਨਹੀਂ ਹੈ, ਉਹ ਪੂਰਾ ਡੈਲੀਗੇਸ਼ਨ ਲੈ ਕੇ ਇੱਥੇ ਇਮਰਾਨ ਖਾਨ ਨੂੰ ਮਿਲਣ ਵਾਲਾ ਸੀ। ਔਰ ਇਹੀ ਜੈਸੀ ਸਿੰਘ ਹੈ ਜਿਹੜਾ 22 ਬੰਦਿਆਂ ਦੇ ਡੈਲੀਗੇਸ਼ਨ ਦੇ ਨਾਲ ਮੋਦੀ ਨੂੰ ਵੀ ਮਿਲ ਰਿਹਾ ਸੀ। ਉਹਨੇ ਵੀ ਪਾਕਿਸਤਾਨ ਦੇ ਇੱਕ ਵੱਡੇ ਵਪਾਰੀ ਦੇ ਨਾਲ, ਉਹਦਾ ਉਹ ਯਾਰ ਹੈ, ਰਿਪਬਲਿਕਨ ਨੇ ਦੋਵੇਂ, ਔਰ ਇਹ ਹੈ ਜੀ ਕਿ ਜਦੋਂ ਇਹ ਹੋਇਆ ਤੇ ਫਲਾਣਾ ਜਲਸਾ ਹੋਇਆ PTI ਦਾ ਜਾਂ ਦੂਜਾ ਉਹਨੇ ਫਾਈਨੈਂਸ ਕੀਤਾ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਜਦੋਂ ਇਸ ਰਿਸ਼ਤੇ ਨੂੰ, ਕਰਾਮਾਤ ਦੇ ਰਿਸ਼ਤੇ ਨੂੰ ਦੇਖਦੇ ਹਾਂ, ਅਸੀਂ ਦੋ ਕੌਮਾਂ ਦੀ ਲੌਂਗ ਟਰਮ ਸਾਂਝ ਦੇਖ ਰਹੇ ਹਾਂ, ਜਿਹੜੀ ਕਿ ਬਾਬਾ ਨਾਨਕ ਨੇ ਹੀ ਨਿਰਧਾਰਿਤ ਕੀਤੀ ਹੋਈ ਹੈ। ਪਰ ਜੇ ਇਸ ਨੂੰ ਸਿਰਫ ਇੱਕ ਸ਼ਾਰਟ ਟਰਮ ਵਪਾਰਕ ਨੁਕਤੇ ਤੋਂ ਦੇਖਣਾ ਹੈ ਤੇ ਫਿਰ ਅਲਟੀਮੇਟਲੀ ਇਹ ਜਿਹੜੇ ਸਾਰੇ ਹੀ ਇਸ ਕਿਸਮ ਦੇ ਸਟੂਜ ਨੇ ਇੰਡੀਅਨ ਸਿਸਟਮ ਦੇ, ਔਰ ਵਪਾਰੀ ਦਾ ਮਜ਼ਹਬ ਪੈਸਾ ਹੁੰਦਾ, ਵਪਾਰੀ ਤੋਂ ਤੁਸੀਂ ਅਖਲਾਕ ਨਹੀਂ ਲੱਭ ਸਕਦੇ, ਵਪਾਰੀ ਤੋਂ ਤੁਸੀਂ ਕਰੈਕਟਰ ਨਹੀਂ ਲੱਭ ਸਕਦੇ, ਤੇ ਫਿਰ ਉਹਦੇ ਲਈ ਉਹੀ ਜ਼ਿੰਮੇਵਾਰ ਹੋਣਗੇ। ਅਸੀਂ ਤਾਂ ਬਾਰ-ਬਾਰ ਇਸ ਲਈ ਮੈਂ ਈਵਨ ਇਸ ਟਰਮ ਨੂੰ ਵੀ ਪਸੰਦ ਨਹੀਂ ਕਰਦਾ ਕਿ ਵੀ ਤੁਸੀਂ ਇਹ ਕਹੋ ਕਿ ਜੀ ਅਸੀਂ ਰਿਲੀਜੀਅਸ ਟੂਰਿਜ਼ਮ ਕ੍ਰੀਏਟ ਕਰ ਰਹੇ, ਫਿਰ ਤਾਂ ਵਪਾਰ ਹੈ ਨਾ। ਟੂਰਿਜ਼ਮ ਤਾਂ ਹੋਏਗਾ ਹੀ ਜਦੋਂ ਆਣਗੇ, ਤੁਸੀਂ ਇੰਨੀ ਮੁਹੱਬਤ ਦੇ ਨਾਲ ਕਿਸੇ ਚੀਜ਼ ਨੂੰ ਰੱਖਦੇ ਹੋ, ਲੇਕਿਨ ਇਸ ਫਿਰ ਟੂਰਿਜ਼ਮ ਦੇ ਨਾਂ ਥੱਲੇ ਇਹ ਵਪਾਰੀ ਕਲਾਸ ਵਿੱਚ ਵੜ ਰਹੀ ਹੈ, ਔਰ ਇਹ ਸ਼ੱਕੀ ਕਿਸਮ ਦੇ ਲੋਕ ਜਿਹੜੇ ਨੇ ਅਲਟੀਮੇਟਲੀ ਕਿੱਧਰ ਲਿਜਾਣਗੇ, ਇਸ ਬਾਰੇ ਫਿਰ ਕੱਲ ਨੂੰ ਇਹ ਨਾ ਹੋਏ ਕਿ ਕਿਹਾ ਜਾਏ ਜੀ ਦੇਖੋ ਇੱਕ ਪਾਸੇ ਤਾਂ ਇੰਨਾ ਕੁਝ ਸੀ ਤੇ ਦੂਜੇ ਪਾਸੇ ਆ ਹੋ ਗਿਆ। ਕਿਉਂਕਿ ਇਹ ਜਦੋਂ ਮੈਂ ਅੱਜ ਦੇਖਿਆ ਕਿ ਉੱਥੇ ਉਹ ਬੈਠਾ ਪੂਰਾ
ਚਿੱਟ ਕਪੜੀਆਂ ਦਾ ਗਰੁੱਪ ਔਰ ਉਹਨੂੰ ਬੜਾ ਐਡਵਰਟਾਈਜ਼ ਵੀ ਕੀਤਾ ਜਾ ਰਿਹਾ ਹੈ। ਜੀ ਜ਼ਾਹਰ ਹੈ ਕਿ ਵੀ ਆਪਣੇ ਵੱਲੋਂ ਤੋਂ ਸਿੱਖਾਂ ਨੂੰ ਵੀ ਮਿਲ ਰਹੇ ਨੇ ਜੀ, ਸਿੱਖ ਡੈਲੀਗੇਸ਼ਨ ਨੂੰ। ਔਰ ਇਹ ਵੀ ਨਹੀਂ ਹੈ ਕਿ ਵੀ ਸਾਡਾ ਕਿਸੇ ਤੇ ਕੋਈ ਕੰਟਰੋਲ ਰਹਿਣਾ ਹੈ ਜਾਂ ਹੋਣਾ ਹੈ, ਜੀ ਰੱਖਣਾ ਵੀ ਨਹੀਂ ਚਾਹੁੰਦੇ ਅਸੀਂ। ਮੈਂ ਤਾਂ ਇਹ ਸਾਰੇ ਤਿਉਹਾਰਾਂ 2-3 ਮੌਕਿਆਂ ਤੇ ਕਿਸੇ ਨੇ ਕਿਹਾ ਕਿ ਜੀ ਫਲਾਣੇ ਦਾ ਵੀਜ਼ਾ ਇੱਥੇ ਅੜਿਆ ਹੋਇਆ ਹੈ, ਨਹੀਂ ਮਿਲਿਆ। ਮੈਂ ਕਿਹਾ ਜੀ ਮੈਂ ਮਤਲਬ ਇਸ ਦਾ ਹਿੱਸਾ ਨਹੀਂ ਹੈ, ਮੇਰਾ ਤਾਂ ਇੱਕ ਆਪਣਾ ਕੰਮ ਹੈ ਜਿਹੜਾ ਮੈਂ ਕਰ ਰਿਹਾ, ਇਹ ਤੁਸੀਂ ਦੇਖੋ ਕੀ ਹੈ। ਪਰ ਕੋਈ ਜੇ ਹਰ ਕੌਂਸਲੇਟ ਹਰ ਥਾਂ ਤੇ ਇੱਕ ਬੰਦਾ ਡਿਪਿਊਟ ਕੀਤਾ ਹੋਏ ਜਿਹੜਾ ਬਿਲਕੁਲ ਟਰਾਂਸਪੇਰੈਂਟਲੀ ਓਨੈਸਟ ਹੋਏ, ਤੇ ਜੀ। ਤੁਸੀਂ ਕੌਨਫੀਡੈਂਸ ਨਾਲ ਰੈਫਰ ਕਰ ਸਕਦੇ ਹੋ ਕਿ ਆਹ ਭਾਈ ਪ੍ਰੋਸੈਸ ਹੈ, ਤੁਹਾਨੂੰ ਕੋਈ ਦਲਾਲ ਲੱਭਣ ਦੀ ਲੋੜ ਨਹੀਂ ਹੈ ਕਿ ਤੁਸੀਂ ਕਿਹਦੇ ਤੱਕ ਅਪਰੋਚ ਕਰਨਾ ਹੈ, ਗੋ ਐਂਡ ਡੂ ਇਟ। ਜੀ ਬਿਲਕੁਲ ਸੋ ਇਸ ਕਿਸਮ ਦੇ ਤੋਂ ਵਾਰਨ ਕਰਨਾ ਸਾਡਾ ਜ਼ਰੂਰ ਫਰਜ਼ ਹੈ। ਜੀ ਫਿਰ ਉਹਨਾਂ ਨੇ ਕਿਹਾ ਕਿ ਵੀ the International Baba Nanak University will be the center of learning and excellence. A new Sikh museum is also being built. Sikhs from across the world should donate sacred heritage artifacts for the museum, which will be visited by millions of pilgrims. ਸੋ ਜ਼ਾਹਰ ਹੈ ਕਿ ਇਹ ਅਜੇ ਫਸਟ ਫੇਜ਼ ਨਹੀਂ ਹੈ, ਜੀ ਅਜੇ ਤਾਂ ਉਹਨਾਂ ਨੂੰ ਜਿਹੜੀ 4 ਮਿੰਟ ਦੀ ਵੈਲਕਮਿੰਗ ਸੌਂਗ ਵਾਲੀ ਵੀਡੀਓ ਹੈ ਉਹਦੀ ਬੈਕਗਰਾਉਂਡ 'ਚ ਸੰਤ ਭਿੰਡਰਾਂ ਵਾਲੇ ਔਰ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਦੀਆਂ ਤਸਵੀਰਾਂ ਤੋਂ ਹੀ ਜਿਹੜਾ ਹੈ ਉਹਨਾਂ ਨੂੰ ਜਿਹੜੇ ਉਹ ਘਮੇਟੇ ਆ ਰਹੇ ਨੇ, ਚੱਕਰ ਖਾ ਰਹੇ ਨੇ। ਤੇ ਜੇ ਮਿਊਜ਼ੀਅਮ ਬਣਾ ਕੇ ਉੱਥੇ, ਪਰ ਜ਼ਾਹਰ ਹੈ ਕਿ ਅਲਟੀਮੇਟਲੀ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜਾ ਅਸੀਂ ਕਿਤੇ ਹੋਰ ਨਹੀਂ ਕਰ ਪਾਵਾਂਗੇ, ਇਹ ਇਸ ਕਿਸਮ ਦਾ ਉੱਥੇ ਮਿਊਜ਼ੀਅਮ ਦਾ ਹੋਣਾ ਜਿਹਦੇ 'ਚ ਆਰਟੀਫੈਕਟਸ ਔਰ ਖ਼ਾਸ ਤੌਰ 'ਤੇ ਕਰੰਟ ਸਿੱਖ ਸਟਰਗਲ ਨਾਲ ਇੰਡੀਅਨ ਗਵਰਨਮੈਂਟ ਵੱਲੋਂ ਕੀਤੇ ਜੈਨੋਸਾਈਡ ਨਾਲ ਸੰਬੰਧਿਤ ਸਟੱਫ ਹੋਏਗਾ। ਜੀ The museum must have a section dedicated to brutal genocide of 1984 with photos and print. When countless Sikh men, women and children were massacred, Sikhs from India would be scared to demand this, facing Indian government persecution, killing. ਉਹ ਤਾਂ scared ਕਿ ਜੋ ਬਣਾਵੇ ਤਾਂ ਉਹ ਜਾਣ ਤੋਂ ਵੀ ਡਰਨਗੇ ਕਿ ਬਈ ਇਹ ਏਜੰਟ ਜਿਹੜਾ। ਪਰ ਇਹ ਅਲਟੀਮੇਟਲੀ ਅਸੀਂ ਸਮਝਦੇ ਹਾਂ ਕਿ ਜਿਸ ਟਰੈਕ ਦੇ ਉੱਤੇ ਗੱਲ ਚੱਲ ਰਹੀ ਹੈ ਜੀ ਇਸ 'ਚੋਂ ਬਹੁਤ ਸਾਰੀਆਂ ਪੋਸੀਬਿਲਿਟੀਜ਼ ਨੇ। ਬਿਲਕੁਲ ਅਖੀਰ 'ਚ ਜਿਹੜਾ ਯੁਵਾਰ ਸ਼ਾਹ ਜੀ ਨੇ ਲਿਖਿਆ, The demand to include 1984 genocide section in the museum is a fact of Sikh history in India which can never be forgotten. This must be taken up by Sikh diaspora who are not under the control of Indian government. They are the leaders of Sikh struggle for justice, freedom and great Sikh nation Khalistan. With profound respect, admiration and love to you and your great team. और बहुत बहुत शुक्रिया युवार शाह साहब जी, इन्होंने बिल्कुल ठीक किया है। ਹੁਣ ਅਨੰਦਪੁਰ ਸਾਹਿਬ 'ਚ ਇਹਨਾਂ ਨੇ ਖਾਲਸਾ ਹੈਰੀਟੇਜ ਜੀ ਦਾ ਬਣਾਇਆ ਹੈ ਔਰ ਜਿਹੜਾ ਇੱਥੋਂ ਜੂਇਸ਼ ਹੋਲੋਕਾਸਟ ਨੇ ਬਣਾਇਆ ਹੈ, ਉਹੀ ਉਹ ਆਰਕੀਟੈਕਟ ਮਿਸਟਰ ਮੋਸ਼ੇ ਜੀ 1999 'ਚ ਬਣਿਆ। ਔਰ ਜਦੋਂ ਉਹਦੇ ਨਾਲ ਇਹ ਡਿਸਕਸ ਹੋ ਰਿਹਾ ਸੀ, ਪੰਜਾਬ ਗਵਰਨਮੈਂਟ ਦਾ ਵੱਡਾ ਪ੍ਰੋਜੈਕਟ ਸੀ, ਹੁਣ ਵੀ ਲੋਕ ਜਾਣਦੇ ਨੇ, ਤੇ ਉਹਨੇ ਜਿਹੜੇ ਮਿਸਟਰ ਮੋਸ਼ੇ ਨੇ ਸਿੱਖ ਹਿਸਟਰੀ ਸਾਰੀ ਪੜ੍ਹੀ, ਪਾਸਟ ਵੀ ਕਰੰਟ ਵੀ, ਔਰ ਉਹ ਉਹਦੇ ਜਦੋਂ ਡਿਫਰੈਂਟ ਸੈਗਮੈਂਟਸ ਦੀ ਗੱਲ ਕਰ ਰਿਹਾ ਸੀ ਕਿ ਕਿਵੇਂ ਹਿਸਟਰੀ ਡੈਪਿਕਟ ਕਰਨੀ ਹੈ। ਜੀ ਅਨੰਦਪੁਰ ਸਾਹਿਬ 'ਚ ਬਹੁਤ ਵੱਡਾ ਖਾਲਸਾ ਹੈਰੀਟੇਜ ਦਾ ਬਣਿਆ ਹੋਇਆ। ਤੇ ਇਹਨਾਂ ਨੇ ਅਕਾਲੀ ਗਵਰਨਮੈਂਟ ਨੇ ਔਰ ਉਸ ਵੇਲੇ ਜਿਹੜੀ ਇੰਡੀਅਨ ਗਵਰਨਮੈਂਟ ਦੇ ਨਾਲ ਐਡਵਾਈਜ਼ਰ ਲਾਏ ਸੀ, ਉਹਨਾਂ ਨੇ ਕਿਹਾ ਜੀ ਹਿਸਟਰੀ ਅੰਟਿਲ 47 ਹੋਏਗੀ। ਜੀ ਹੁਣ ਮੋਸ਼ੇ ਕਹਿੰਦਾ ਸੀ ਕਿ ਵੀ ਇਹ ਜਿਹੜੀ ਤੁਹਾਡੀ 47 ਤੋਂ 84 ਤੱਕ ਦੀ ਹਿਸਟਰੀ ਹੈ ਬੜੀ ਰਿਮਾਰਕੇਬਲ ਹੈ, ਜੀ ਕਿਉਂਕਿ ਜੂ ਹੋਣ ਦੇ ਨਾਤੇ ਖੁਦ ਵੀ ਸਮਝਦਾ ਸੀ ਪਰਸੀਕਿਊਸ਼ਨ ਕੀ ਹੁੰਦੀ ਹੈ। ਬਿਲਕੁਲ ਲੇਕਿਨ ਉਹਨਾਂ ਨੇ ਉਹਨੂੰ ਉੱਥੇ ਹੀ ਸਟਾਪ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਨਹੀਂ, ਤੁਸੀਂ ਇਹ ਜਿਹੜਾ ਸਿਰਫ 47 ਤੱਕ ਹੀ ਬਣਾਓ। ਔਰ ਹੁਣ ਵੀ ਭਾਵੇਂ ਲੱਖਾਂ ਇਸ ਵੇਲੇ ਮੋਸਟ ਵਿਜ਼ਿਟਡ ਪਲੇਸ ਹੈ, ਪਰ ਉੱਥੇ ਹਿਸਟਰੀ ਆ ਕੇ 47 ਤੇ ਮੁੱਕ ਜਾਂਦੀ ਹੈ। ਸੋ ਜ਼ਾਹਰ ਹੈ ਕਿ ਇੱਥੇ ਜਿਹੜਾ ਮਿਊਜ਼ੀਅਮ ਫਿਊਚਰ ਦਾ ਹੈ, ਉੱਥੇ ਅਸੀਂ ਹਿਸਟਰੀ 47 ਤੋਂ ਹੀ ਸ਼ੁਰੂ ਕਰਾਂਗੇ। ਆਂਗੇ ਜੀ ਬਾਕੀ ਅਨੰਦਪੁਰ ਸਾਹਿਬ ਦੇਖ ਲਓ ਤੇ 84 ਔਰ ਖ਼ਾਸ ਤੌਰ ਤੇ ਹੁਣ ਤੱਕ ਤਾਂ ਕੀ ਹੈ, ਬਾਕੀ ਤਾਂ ਹਿਸਟਰੀ ਪਾਕਿਸਤਾਨ 'ਚ ਪਈ ਹੈ। 70% ਸਾਡੇ ਹਿਸਟੋਰੀਕਲ ਗੁਰਦੁਆਰੇ, ਹੈਰੀਟੇਜ, ਕਿਲੇ, ਹਵੇਲੀਆਂ, ਜੀ ਉਹ ਤਾਂ ਜਿਉਂਦੇ ਜਾਗਦੇ ਸਬੂਤ ਨੇ। ਬਿਲਕੁਲ ਪਰ ਜੋ 47 ਤੋਂ ਬਾਅਦ ਸਾਡੇ ਨਾਲ ਉੱਥੇ 72 ਸਾਲ 'ਚ ਹੋਇਆ ਔਰ ਜੂਨ 84 ਦੇ ਘੱਲੂਘਾਰੇ ਤੋਂ ਲੈ ਕੇ ਮਿਊਜ਼ੀਅਮਸ ਦੇ ਵਿੱਚ ਤਾਂ ਉਹ ਦਰਸਾਇਆ ਜਾਣ ਦੀ ਲੋੜ ਹੈ। ਸੋ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਯੁਵਾਰ ਸ਼ਾਹ ਜੀ ਦੇ। ਔਰ ਜ਼ਾਹਰ ਹੈ ਕਿ ਬਾਬਾ ਨਾਨਕ ਦਾ ਇਹ ਕ੍ਰਿਸ਼ਮਾ ਹੀ ਹੈ ਜੀ ਕਿ ਅਸੀਂ ਲਗਾਤਾਰਤਾ ਨਾਲ ਵੀ ਇਸ ਮੁੱਦੇ ਤੇ ਘੰਟਿਆਂ ਬਾਅਦ ਵੀ ਜੇ ਗੱਲ ਕਰੀਏ ਤਾਂ ਵੀ ਥੋੜੀ ਹੈ, ਉਹ ਵੀ ਥੋੜੀ ਹੈ। ਤੇ ਜੀ ਬਾਕੀ ਡਾਕਟਰ ਤਾਂ ਸਾਹਿਬ। ਹੁਣ ਧੰਨ ਗੁਰੂ ਨਾਨਕ ਹੀ ਕਹਿ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਸਭ ਦੀ ਜਾਣਕਾਰੀ ਦੇਣ ਲਈ। ਇੱਥੇ ਲੈਣੇ ਬ੍ਰੇਕ। ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ
ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਰੋਡ ਤੇ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।